अस्सलाम वालेकुम जी। सियाणे कहंदे भी जिहड़ा मांदरी हुंदा सप्प दे हत्थों मरदा। मांदरी साधे जिहड़ा सप्प दे करतब दिखांदा मदारी सपेरा जिहदी जिंदगी सप्पां नाल लंघ जांदी भी ਉਹ ਜਿਹੜੇ ਸੱਪ ਤੋਂ ਬੱਚਿਆਂ ਦੀ ਰੋਜ਼ੀ ਕਮਾਉਂਦਾ, ਜਿਹੜਾ ਸੱਪ ਉਹਦਾ ਰੋਜ਼ਗਾਰ ਹੁੰਦਾ, ਉਸੇ ਸੱਪ ਦੇ ਹੱਥੋਂ ਕਿਉਂ ਮਰਦਾ? ਵੀ ਕਿਤੇ ਨਾ ਕਿਤੇ ਮਦਾਰੀ ਗਲਤੀ ਕਰਦਾ। ਮਦਾਰੀ ਇੱਕ ਤਾਂ ਫਰਕ ਨਹੀਂ ਕਰਦਾ, ਜਿਹੜੇ ਸੱਪ ਦੇ ਦੰਦ ਕੱਢੇ ਹੋਏ ਆ ਤੇ ਬਗੈਰ ਦੰਦਾਂ ਵਾਲਾ ਉਹ ਫਰਕ ਭੁੱਲ ਜਾਂਦਾ, ਉਥੋਂ ਧੋਖਾ ਖਾ ਜਾਂਦਾ। ਤੇ ਦੂਆ ਉਹ ਦੌਰ ਦੇ ਨਾਲ ਨਹੀਂ ਤੁਰਦਾ ਮਦਾਰੀ, ਵੀ ਜਿਵੇਂ ਜਿਵੇਂ ਦੌਰ ਬਦਲ ਰਿਹਾ ਉਹ ਨਵੇਂ ਔਜ਼ਾਰ ਲੈਣੇ, ਜਿਵੇਂ ਜਿਵੇਂ ਦੌਰ ਬਦਲਿਆ ਉਹ ਮਦਾਰੀ ਉਹਦੇ ਨਾਲ ਉੱਦਾਂ ਬਦਲਿਆ ਨਹੀਂ। ਮੈਂ ਇਦਾਂ ਹੀ ਗਿਣਦਾ ਆਪਣੇ ਜ਼ਿਮੀਦਾਰ ਭਰਾਵਾਂ ਨੂੰ ਵੀ ਆਪਣੇ ਜ਼ਿਮੀਦਾਰ ਭਰਾ ਦੌਰ ਦੇ ਨਾਲ ਨਹੀਂ ਤੁਰ ਰਹੇ, ਆਪਣੇ ਆਪ ਨੂੰ ਬਦਲ ਨਹੀਂ ਰਹੇ। ਉਹ ਦੰਦਾਂ ਵਾਲੇ ਤੇ ਬਗੈਰ ਦੰਦਾਂ ਵਾਲੇ ਦਾ ਫਰਕ ਨਹੀਂ ਕਰ ਰਹੇ ਵੀ ਕਿਹੜੀ ਫਸਲ ਦੰਦਾਂ ਵਾਲੀ ਤੇ ਕਿਹੜੀ ਬਗੈਰ ਦੰਦਾਂ ਵਾਲੀ। ਇੱਥੋਂ ਧੋਖਾ ਖਾ ਰਹੇ ਆ, ਇੱਥੋਂ ਮਾਰ ਖਾ ਰਹੇ ਆ। ਉਹੀ ਫਸਲਾਂ ਜਿਹੜੀਆਂ ਸਾਡੀਆਂ ਰੋਜ਼ੀ ਆ, ਜਿਨ੍ਹਾਂ ਫਸਲਾਂ ਤੋਂ ਅਸੀਂ ਬੱਚੇ ਪਾਲਨੇ ਆ, ਉਹੀ ਸਾਡਾ ਮਣਕਾ ਭੰਨ ਰਹੀਆਂ, ਉਹੀ ਸਾਨੂੰ ਮਾਰ ਰਹੀਆਂ। ਜਿਵੇਂ ਸਪੇਰੇ ਨੂੰ ਸੱਪ ਨੇ ਮਾਰਿਆ। ਸਾਨੂੰ ਚੌਕਸ ਹੋਣਾ ਪੈਣਾ। ਜਿਵੇਂ ਕਹਿੰਦੇ ਆ ਵੀ ਜਿਹੜੀਆਂ ਜ਼ਰੂਰੀ ਗੱਲਾਂ, ਜਿਵੇਂ ਤਾਲੀਮ ਜ਼ਰੂਰੀ ਆ, ਬਹੁਤ ਸਾਰੀਆਂ ਗੱਲਾਂ ਇਸ ਟਾਈਮ ਲੋੜ ਆ ਕਿ ਉਹ ਸਾਡੇ ਜ਼ਿਮੀਦਾਰਾਂ ਤੱਕ ਉਹ ਪਹੁੰਚਣੀਆਂ ਚਾਹੀਦੀਆਂ। ਅਸੀਂ ਇਸ ਟਾਈਮ ਬੈਠੇ ਹਾਂ ਜ਼ਿਲ੍ਹਾ ਟੋਭਾ ਟੈਕ ਸਿੰਘ 256 ਗਾਹਬੇ ਫਲੌਰ ਅੱਡਾ ਫਲੌਰ, ਉੱਥੇ ਅਸੀਂ ਬੈਠੇ ਹਾਂ। ਤੇ ਸਾਡੇ ਨਾਲ ਇਸ ਟਾਈਮ ਤੁਸੀਂ ਜਿਹੜੀ ਸ਼ਖਸੀਅਤ ਦੇਖ ਰਹੇ ਆ ਮੀਆਂ ਅਰਸ਼ਦ ਬੱਗਾ ਸਾਹਿਬ, ਬੜਾ ਵੱਡਾ ਨਾਮ ਆ ਜੀ, ਸਾਡੇ ਸਬਜ਼ੀਆਂ ਦੇ ਕੰਮ ਦੇ ਵਿੱਚ ਬਹੁਤ ਵੱਡਾ ਨਾਮ ਆ। ਤੇ ਇਹ ਬੜੇ ਨਾ ਇੱਜ਼ਤ ਅਦਬ ਦੀ ਗੱਲ ਹੁੰਦੀ ਆ ਕਿ ਕੋਈ ਤੁਹਾਡਾ ਮੌਸਨ ਹੋਵੇ, ਕੋਈ ਤੁਹਾਡਾ ਮੁਖਲਸ ਹੋਵੇ, ਕੋਈ ਤੁਹਾਨੂੰ ਦੱਸੇ ਵੀ ਯਾਰ ਇੱਥੋਂ ਤੁਸੀਂ ਗਲਤੀ ਕਰ ਰਹੇ ਆ, ਬਚੋ, ਇੱਦਾਂ ਨਾ ਕਰੋ, ਇੱਦਾਂ ਕਰ ਲਓ। ਤੇ ਇਹ ਬੜੇ ਬਖਤਾਂ ਦੀ ਗੱਲ ਹੁੰਦੀ ਆ ਤੇ ਸਾਡੇ ਵਾਸਤੇ ਬੜੇ ਨਸੀਬਾਂ ਦੀ ਗੱਲ ਆ ਕਿ ਅਸੀਂ ਅੱਜ ਅਰਸ਼ਦ ਬੱਗਾ ਸਾਹਿਬ ਕੋਲ ਬੈਠੇ ਆ। ਇੱਦਾਂ ਦੇ ਬੰਦੇ ਨਿਯਮਤ ਆ ਸਾਰਿਆਂ ਵਾਸਤੇ, ਜਿਹੜਾ ਸਾਰਿਆਂ ਦਾ ਚੰਗਾ ਸੋਚਦੇ ਹੋਣ। ਤੁਹਾਡੀ ਗੱਲਬਾਤ ਕਰਾਉਂਦੇ ਆ ਤੇ ਇਹਨਾਂ ਦੀ ਫਸਲ ਤੁਹਾਨੂੰ ਦਿਖਾਉਂਦੇ ਆ। ਜਦੋਂ ਮੈਂ ਤੁਹਾਨੂੰ ਇਹਨਾਂ ਦੀ ਫਸਲ ਦਿਖਾਊਂਗਾ ਤੇ ਇਹਨਾਂ ਦੀਆਂ ਤੁਸੀਂ ਗੱਲਾਂ ਸੁਣੋਗੇ ਨਾ, ਤੁਸੀਂ ਕਹੋਗੇ ਯਾਰ ਤੂੰ ਸਹੀ ਕਹਿੰਦਾ, ਤੂੰ ਸੱਚਾ ਸੀ। अस्सलाम वालेकुम जी। वालेकुम सलाम। ਹਾਂਜੀ ਸਾਨੂੰ ਬੜਾ ਚਾਅ ਵਾ ਜੀ, ਸਾਡਾ ਭਰਾ ਸ਼ਾਹ ਆਪਣਾ ਭਾਈ ਅੰਜਮ ਸਾਹਿਬ ਤਸ਼ਰੀਫ ਲਿਆ ਸਾਡੇ ਕੋਲ ਹਾਂਜੀ ਤੇ ਬਾਕੀ ਇਹਨਾਂ ਨੇ ਬਹੁਤ ਅੱਛਾ ਤਾਰਫ ਕਰਾਤਾ ਤੇ ਬਾਕੀ ਇਹਨਾਂ ਦੀ ਕਾਵਿਸ਼ ਵੀ ਬਹੁਤ ਅੱਛੀ ਆ। ਇਹਨਾਂ ਦੀ ਕੋਸ਼ਿਸ਼ ਆ ਵੀ ਜਿਹੜੇ ਸਾਡੇ ਜ਼ਿਮੀਦਾਰ ਭਰਾ ਵਾ ਉਹਨੂੰ ਅੱਛੀਆਂ ਫਸਲਾਂ ਦਿਖਾਈਆਂ ਜਾਣ, ਜ਼ਿਆਦਾ ਪੈਦਾਵਾਰ ਲਈ ਜਾਵੇ। ਤੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਚਾਹੀਦਾ ਵਾ ਇੱਕ ਦੂਸਰੇ ਨਾਲ ਆਪਣੇ ਮਸ਼ਵਰੇ ਸਾਂਝੇ ਕਰਨ ਤਾਂ ਕਿ ਇਹ ਪੈਦਾਵਾਰ ਦੇ ਉੱਤੇ ਕੰਮ ਕੀਤਾ ਜਾਵੇ। ਸਾਨੂੰ ਜਿਹੜੀ ਬਚਾਉਣਾ ਤੇ ਪੈਦਾਵਾਰ ਨੇ ਬਚਾਉਣਾ, ਰੇਟ ਬਾਅਦ 'ਚ ਆਉਂਦਾ, ਪਹਿਲੇ ਚੀਜ਼ ਪੈਦਾਵਾਰ ਹੁੰਦੀ। ਜਦੋਂ ਅਸੀਂ ਇੱਕ ਦੂਸਰੇ ਨਾਲ ਮਸ਼ਵਰਾ ਕਰਾਵਾਂਗੇ, ਇੱਕ ਦੂਸਰੇ ਨੂੰ ਸਲਾਹ ਦੇਵਾਂਗੇ, ਜਿਹੜਾ ਮਸ਼ਵਰਾ ਵਾ ਇਹ ਸੁਨਨਤ ਵੀ ਆ ਤੇ ਇਹ ਸਦਕਾ ਵੀ ਆ। ਸੁਭਾਨ ਜਿਸ ਅੱਲਾਹ। ਤਰੀਕੇ ਨਾਲ ਦਰਖਤ ਲਾਉਣਾ ਸਦਕਾ ਜਾਰੀਆ ਵਾ, ਇੱਦਾਂ ਹੀ ਸਹੀ ਮਸ਼ਵਰਾ, ਨੇਕ ਮਸ਼ਵਰਾ ਵੀ ਸਦਕਾ ਜਾਰੀਆ ਵਾ। ਇਹ ਮਸ਼ਵਰੇ ਕਿੱਦਾਂ ਹੋ ਸਕਦੇ ਆ? ਅੱਗੇ ਤੇ ਅਰਸ਼ਦ ਸਾਹਿਬ ਜਿਵੇਂ ਚੌਕਾਂ 'ਚ ਬਾਬੇ ਬੈਠੇ ਹੁੰਦੇ ਸੀ ਤੇ ਤੁਹਾਡਾ ਤਾਂ ਜ਼ਿਆਦਾ ਸਾਡੇ ਨਾਲੋਂ ਜ਼ਿੰਦਗੀ, ਤੁਸੀਂ ਦੱਸੋ ਨਾ। ਜੋ ਅੱਗੇ ਸਾਡੇ ਨਾ ਜਿਹੜੇ ਬਜ਼ੁਰਗ ਸੀਗੇ ਉਹ ਅਕਸਰ ਜ਼ਿਮੀਦਾਰ ਭਰਾ ਚੌਕਾਂ 'ਚ ਬਹਿਣਾ, ਫਸਲ ਦੇ ਉੱਤੇ ਗੱਲ ਕਰਨੀ, ਬੀਜਾਂ 'ਤੇ ਗੱਲ ਕਰਨੀ, ਸਪਰੇਅ 'ਤੇ ਗੱਲ ਕਰਨੀ। ਹੁਣ ਜਿਹੜਾ ਵਾ ਸਾਡੇ ਦੋਸਤ ਅਹਿਬਾਬ ਆਪਸ 'ਚ ਅੱਗੇ ਤਰ੍ਹਾਂ ਜੁੜੇ ਹੋਏ ਨਹੀਂਗੇ, ਜੁੜੇ ਹੋਏ ਸ਼ਾਮ ਨੂੰ ਇਕੱਠੇ ਹੋ ਕੇ ਬਹਿੰਦੇ ਨਹੀਂ, ਕਿਸੇ ਚੀਜ਼ 'ਤੇ ਮਸ਼ਵਰਾ ਨਹੀਂ ਕਰਦੇ, ਇੱਕ ਦੂਸਰੇ ਨੂੰ ਸਲਾਹ ਨਹੀਂ ਦਿੰਦੇ। ਹੂੰ ਸਾਨੂੰ ਜਿਹੜਾ ਵਾ ਇੱਕ ਟਾਈਮ ਦੇ ਵਿੱਚ ਇੰਨੀਆਂ ਜ਼ਿਆਦਾ ਕੰਪਨੀਆਂ ਕੰਮ ਕਰ ਰਹੀਆਂ ਵਾ, ਸਹੀ ਬੀਜ ਦਾ ਇੰਤਖਾਬ ਜਿਹੜਾ ਵਾ। ਹਾਂ ਬੀਜ ਇੱਕ ਐਸੀ ਚੀਜ਼ ਆ, ਇੱਕ ਦਫਾ ਲਾ ਕੇ 6 ਮਾਹ ਤੱਕ ਅਗਰ ਅੱਛਾ ਬੀਜ ਮਿਲ ਗਿਆ ਤੁਹਾਨੂੰ ਫਾਇਦਾ ਹੀ ਫਾਇਦਾ, ਅਗਰ ਬੀਜ ਗਲਤ ਲੱਗ ਗਿਆ ਤੁਹਾਨੂੰ 6 ਮਾਹ ਤੱਕ ਨੁਕਸਾਨ ਹੀ ਨੁਕਸਾਨ। ਹੂੰ ਤੇ ਜਿਹੜਾ ਹੁਣ ਵਕਤ ਦੇ ਨਾਲ ਨਾਲ ਇਹੀ ਆ ਸਾਡੇ ਜਿਹੜਾ ਜਿੱਦਾਂ ਭਾਈ ਅੰਜਮ ਦੀ ਇੱਕ ਬੜੀ ਕਾਵਿਸ਼ ਆ ਵੀ ਸਾਡੇ ਮੁਖਤਲਿਫ ਦੋਸਤ ਅਹਿਬਾਬ ਦੇ ਮੁਖਤਲਿਫ ਫਸਲਾਂ ਦੇ ਮੁਖਤਲਿਫ ਬਾਗਾਤ ਦੇ ਇਹ ਵੀਡੀਓ ਬਣਾਉਂਦੇ ਆ। ਉਹ ਇਹਨਾਂ ਅੱਲਾਹ ਪਾਕ ਇਹਨਾਂ ਨੂੰ ਮਤਲਬ ਉਹਦਾ ਅਜਰ ਦੇਵੇ। ਇਹ ਬਹੁਤ ਸਾਰਾ ਲੋਕਾਂ ਦਾ ਨਾਲੇਜ ਮਜ਼ੀਦ ਲੋਕਾਂ ਤੱਕ ਪਹੁੰਚਾਉਂਦੇ ਆ। ਜਿੰਨੀ ਦੇਰ ਤੱਕ ਅਸੀਂ ਆਪਣੇ ਤਜਰਬੇ ਸਾਂਝੇ ਨਹੀਂ ਕਰਾਂਗੇ ਅਸੀਂ ਪਿੱਛੇ ਰਹਿ ਜਾਵਾਂਗੇ। ਵਾਹ 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 ਵਾਹ, ਬੜੀ ਗੱਲ ਆ ਜੀ। ਉਹ ਕਹਿੰਦੇ ਵੀ ਜਿਹੜੇ ਚੌਕਾਂ ਚੁਰਾਇਆਂ ਦੇ ਉੱਤੇ ਬੰਦੇ ਬੈਠੇ ਹੁੰਦੇ ਸੀ ਨਾ, ਬਾਬੇ ਗੱਲਾਂ ਕਰਦੇ ਸੀ, ਵੀ ਉਹ ਗੱਲਾਂ ਹੁਣ ਇਦਾਂ ਮੋਬਾਈਲ 'ਚੋਂ ਲੱਭਣੀਆਂ ਤੇ ਉਹ ਜੇ ਸਹੀ ਲੱਭਦੀਆਂ ਰਹੀਆਂ। ਤੇ ਅਰਸ਼ਦ ਸਾਹਿਬ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਮਿੱਟੀ ਨਾਲ ਜੁੜਿਆ, ਇਸ ਸਬਜ਼ੀਆਂ ਦੇ ਇਸ਼ਕ ਨੂੰ ਜੁੜਿਆ? ਟੋਟਲ 30 ਸਾਲ ਹੋ ਗਏ ਜੀ ਮੈਨੂੰ ਖੇਤੀ ਕਰਦੇ ਹੋਏ, ਜਿਸ 'ਚੋਂ 27 ਸਾਲ ਹੋ ਗਏ ਮੈਂ ਸਬਜ਼ੀਆਂ ਲਾਉਂਦਾ। ਹੁਣ 27 ਸਾਲ ਫਿਰ ਅਸਲ ਜਿਹੜਾ ਸਬਜ਼ੀਆਂ ਦੇ ਵਿੱਚ ਵੀ ਇਹੀ ਆ, ਤੁਸੀਂ ਬਹੁਤ ਸਾਰੇ ਦੋਸਤਾਂ ਨਾਲ ਮਸ਼ਵਰਾ ਵੀ ਕਰੋ, ਰਾਬਤੇ 'ਚ ਵੀ ਰਹੋ, ਇੱਕ ਦੂਸਰੇ ਨੂੰ ਦੱਸੋ ਵੀ, ਦੂਸਰੇ ਕੋਲੋਂ ਪੁੱਛੋ ਵੀ, ਤੁਹਾਡੇ ਬੀਜ ਦਾ ਇੰਤਖਾਬ ਅੱਛੇ ਤੋਂ ਅੱਛਾ ਹੋਵੇ, ਖਾਦਾਂ ਅੱਛੀ ਤੋਂ ਅੱਛੀਆਂ ਪੈਣ, ਪੈਦਾਵਾਰ ਭਰਪੂਰ ਲਈ ਜਾਵੇ, ਸਾਨੂੰ ਉਹੀ ਚੀਜ਼ ਨਫੇ 'ਚ ਲਿਜਾ ਸਕਦੀ ਹੈ। ਬਾਕੀ ਸਾਨੂੰ ਜਿਹੜਾ ਵਾ ਮੁਖਤਲਿਫ ਫਸਲਾਂ ਜਿਹੜੀਆਂ ਅਸੀਂ ਹੁਣ ਨਹੀਂ ਵੀ ਲਾਉਂਦੇ, ਜਿੱਦਾਂ ਕਪਾਹ ਦੀ ਫਸਲ ਆ
ਅਗਰ 100 ਮਣ ਕਿਸਾਨ 1 ਕਿੱਲੇ 'ਚੋਂ ਪੈਦਾਵਾਰ ਲਵੇ ਕਦੀ ਵੀ ਨੁਕਸਾਨ 'ਚ ਨਹੀਂ ਜਾ ਸਕਦਾ। ਵਾਹ 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 ਗੰਦਮ 70-80 ਮਣ, ਬਹੁਤ ਸਾਰੇ ਸਾਡੇ ਦੋਸਤ ਜਿਹੜੇ 70-80 ਮਣ ਗੰਦਮ ਦੀ ਪੈਦਾਵਾਰ ਲੈਂਦੇ ਜੀ ਇਸ ਤਰੀਕੇ ਨਾਲ ਸਰੋਂ ਆ, ਯਾਨੀ ਥੋੜਾ ਜਿਹਾ ਵਕਤ ਦੇ ਨਾਲ ਟੈਕਨੀਕ ਬਦਲਣ ਦੀ ਜ਼ਰੂਰਤ ਆ। ਹਾਂ ਸਾਡੇ ਬਹੁਤ ਸਾਰੇ ਦੋਸਤ ਭਰਾ ਜਿਹੜੇ ਹਜੇ ਵੀ ਸਰੋਂ ਦਾ ਛੱਟਾ ਮਾਰਦੇ ਆ, ਹਾਂ। ਕਈ ਦੋਸਤ ਵੱਟਾ ਕੱਢਦੇ ਤੇ ਕਈ ਜਿਹੜਾ ਬਿਹਤਰੀਨ ਟੈਕਨੀਕ ਆ ਬੈੱਡ ਕੱਢ ਕੇ ਹੱਥ ਨਾਲ ਚੋਕਾ ਕਰਦੇ। ਹਾਂ ਮਜ਼ੇ ਵਾਲੀ ਗੱਲ ਆ ਵੀ ਜਿਹੜਾ ਸਰੋਂ ਦਾ 1 ਏਕੜ ਆ ਉਹਦੇ ਵਾਸਤੇ ਸਿਰਫ 100 ਗ੍ਰਾਮ ਬੀਜ ਚਾਹੀਦਾ। ਵਾਹ ਵਾਹ ਜਦੋਂ ਹੱਥ ਦੇ ਨਾਲ ਲਾਉਣਾ 100 ਗ੍ਰਾਮ ਬੀਜ ਨਾਲ 1 ਏਕੜ ਲੱਗਦਾ, ਵਾਹ 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 ਔਰ ਉਹਦੀ 45 ਤੋਂ 50 ਮਣ ਐਵਰੇਜ ਹੋਣੀ ਚਾਹੀਦੀ। ਹਾਂ ਹੁਣ ਕਿਸੇ ਵੀ ਪੌਦੇ ਦੀ ਪੈਦਾਵਾਰ ਵਾਸਤੇ ਹੁੰਦਾ ਵਾ ਵੀ ਇਹ ਅਗਰ ਸਰੋਂ ਹੀ ਆ, ਅਗਰ ਖੇਤ ਦੇ ਵਿੱਚ ਇਹਦਾ 20,000 ਪੌਦਾ ਚਾਹੀਦਾ ਤਾਂ ਹੋ ਸਕਦਾ ਅਸੀਂ ਕਿਲੋ ਸਰੋਂ ਦਾ ਛੱਟਾ ਮਾਰ ਕੇ ਲੱਖ ਪੌਦਾ ਕਰ ਦਈਏ। ਉਹ ਜੋ ਪੌਦੇ ਦੀ ਤਾਦਾਦ ਬਹੁਤ ਸੰਘਣੀ ਹੋਣੀ, ਪੌਦੇ ਤੇ ਜਵਾਨੀ ਨਹੀਂ ਆਉਂਦੀ, ਹਾਂ ਉਹ ਬਰੀਕ ਬਰੀਕ ਪੌਦੇ ਰਹਿ ਜਾਂਦੇ ਆ। ਵਾਹ ਵਾਹ ਐਦੀ ਕਮਾਦ ਦੀ ਫਸਲ ਆ, ਉਹ 2200 ਮਣ ਲੋਕ ਪੈਦਾਵਾਰ ਲੈਂਦੇ। ਸਾਨੂੰ ਇਹ ਜਿਹੜੀਆਂ ਮਾਲੂਮਾਤ ਇੱਕ ਦੂਸਰੇ ਨੂੰ ਦੱਸਣੀਆਂ ਚਾਹੀਦੀਆਂ। ਇਹ ਜੀ ਤੁਹਾਡਾ ਇਹ ਕਿੰਨਾ ਕੁ ਸਬਜ਼ੀਆਂ ਦਾ ਤੁਹਾਨੂੰ ਇਹ ਸ਼ੌਕ ਸੀ ਜਾਂ ਕਿੱਦਾਂ? ਸਾਨੂੰ ਬਸ ਦੇਖੋ ਦੇਖੀ ਜਦੋਂ ਸ਼ੌਕ ਪਿਆ ਅਸੀਂ ਫਿਰ ਮੁਖਤਲਿਫ ਫਾਰਮ ਵੀ ਜਾਂਦੇ ਆਉਂਦੇ ਰਹੇ ਹਾਂ, ਬਹੁਤ ਦੋਸਤਾਂ 'ਚ ਬੈਠੇ ਉੱਠੇ ਆ। ਫਿਰ ਇਹ ਜਨੂਨ ਦੇ ਨਾਲ ਸ਼ੌਕ ਨਾਲ ਕੰਮ ਕੀਤਾ, ਇੱਕ ਲਗਨ ਨਾਲ ਕੰਮ ਕੀਤਾ। ਹਾਏ ਹਾਏ। ਜਿਹੜੀ ਖੇਤੀ ਹੈ ਇਹ ਉਦਮ ਆ। ਹਾਂ ਉਦਮ ਖੇਤੀ ਮੱਧਮ ਹਾਂ, ਵਪਾਰ। ਮੱਧਮ। ਵਾਹ, ਵਾਹ। ਅਗਰ ਤੁਸੀਂ ਪੂਰਾ ਉਦਮ ਕਰਦੇ ਆ, ਜਿਹੜੀ ਕਾਮਯਾਬੀ ਉਦੋਂ ਹੀ ਮਿਲਦੀ ਆ ਜਦੋਂ ਤੁਸੀਂ ਕਿਸੇ ਵੀ ਕੰਮ ਨੂੰ ਇਮਾਨਦਾਰੀ ਨਾਲ, ਮਿਹਨਤ ਨਾਲ, ਸ਼ੌਕ ਨਾਲ, ਜਜ਼ਬੇ ਨਾਲ ਕਰਦੇ ਆ। ਤੁਸੀਂ ਆਪਣੇ ਕੰਮ ਨੂੰ ਵਕਤ ਜ਼ਿਆਦਾ ਜ਼ਿਆਦਾ ਦਿਓ। ਵਾਹ 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 ਉਦਮ ਖੇਤੀ ਵੀ ਮਿਹਨਤ ਸ਼ੌਕ ਜਨੂਨ ਅੰਨੇ ਵਾਹ ਤੁਸੀਂ ਬਈ ਮਿੱਟੀ 'ਚ ਮਿੱਟੀ ਹੋ ਜਾਣਾ। ਹਾਂਜੀ ਤੇ ਮੱਧਮ ਵਪਾਰ ਵੀ ਉੱਥੇ ਸਿਆਣਪਤ ਚਾਹੀਦੀ ਜਦੋਂ ਵਪਾਰ ਕਰਨਾ ਵੇਚਣੀ ਨਾ, ਉਦੋਂ ਹੌਸਲੇ ਨਾਲ ਉਹ ਠੰਡੀ ਜਿਹੀ ਤਬੀਅਤ ਦਾ ਬੰਦਾ ਚਾਹੀਦਾ। ਠੰਡੀ ਤਬੀਅਤ ਦਾ। ਅੱਛਾ ਜੀ ਹੁਣ ਦਿਖਾਉਂਦੇ ਆ ਤੁਹਾਨੂੰ ਫਸਲਾਂ। ਲਓ ਜੀ ਅਸੀਂ ਪਹੁੰਚ ਗਏ ਆ ਟਿੰਡੀ ਦੇ ਵਿੱਚ। ਟਿੰਡੀ ਮਾਸ਼ਾਅੱਲਾ ਲੱਗੀ ਹੋਈ ਤੁਸੀਂ ਦੇਖ ਰਹੇ ਆ ਇਦਾਂ ਦੇਖਣ ਨੂੰ ਲੱਗਦਾ ਵੀ ਜਿਵੇਂ ਨਿੱਕੇ ਨਿੱਕੇ ਕੱਦੂ ਲੱਗੇ। ਅੱਛਾ ਅਰਸ਼ਦ ਸਾਹਿਬ ਇਹਦੀ ਜਿਹੜਾ ਟਿੰਡੀ ਦਾ ਕਦੋਂ ਤੁਸੀਂ ਲਾਈ ਆ, ਕੀ ਇਹਦਾ ਮੌਸਮ ਆ? ਇਹ 10 ਦਸੰਬਰ ਨੂੰ ਅਸੀਂ ਕਾਸ਼ ਕੀਤੀ ਸੀਗੀ। ਅਸੀਂ ਟਰੇਆਂ 'ਚ ਪੌਦਾ ਉਗਾ ਕੇ ਸ਼ਿਫਟ ਕੀਤਾ ਸੀ ਤੇ 10 ਦਸੰਬਰ ਨੂੰ ਤੁਸੀਂ ਬੀਜ ਟਰੇਆਂ 'ਚ ਲਾਇਆ? ਪੌਦਾ ਅਸੀਂ ਸ਼ਿਫਟ ਕਰਤਾ ਸੀ 10 ਦਸੰਬਰ ਨੂੰ। ਇਹ ਫਿਰ ਲਾਈ ਕਦੋਂ ਜੀ? ਫਿਰ ਸਿਰਫ 10 ਦਿਨ ਪਹਿਲੇ, 10 ਦਿਨ 'ਚ ਇਹਦਾ ਪੌਦਾ ਤਿਆਰ ਹੋ ਜਾਂਦਾ। ਅੱਛਾ ਪਹਿਲੇ ਦੋਵਾਂ ਪੱਤਿਆਂ 'ਚ ਹੁੰਦਾ ਜਦੋਂ ਖੇਤ ਸ਼ਿਫਟ ਕਰ ਦਿੱਤਾ, ਫਿਰ ਉਸ ਤੋਂ ਬਾਅਦ ਇਹਦੇ 'ਚ ਨਾਗਾ ਨਹੀਂ ਆਉਂਦਾ, ਫਸਲ ਦਾ ਯੂਨੀਫਾਰਮ ਹੁੰਦਾ, ਇੱਕੋ ਜਿਹੇ ਪੌਦੇ ਹੁੰਦੇ। ਹਾਂ ਜਦੋਂ ਅਸੀਂ ਲਾਉਂਦੇ ਆ ਡਾਇਰੈਕਟ ਸੀਡ, ਇੱਕ ਤਾਂ ਚੂਹਾ ਬਹੁਤ ਤੰਗ ਕਰਦਾ, ਦੂਸਰਾ ਦੋਨਾਂ ਸਾਈਡਾਂ 'ਚ ਫਰਕ ਆਉਂਦਾ। ਹੁਣ ਇਹ ਫਸਲ ਸਾਰੀ ਇੱਕੋ ਜਿਹੀ ਪੈਦਾਵਾਰ ਦੇਗੀ। ਅੱਛਾ ਮਾਸ਼ਾਅੱਲਾ ਆ ਬੜੀ ਗੱਲ ਹੈ, ਦੋਵੇਂ ਪਾਸੇ ਨਾ ਇਹ ਬਰੋ ਬਰਾਬਰ ਆ ਜੀ। ਫਿਰ ਜਰਮੀਨੇਸ਼ਨ 'ਚ ਫਾਲਟ ਬਣ ਜਾਂਦੇ ਆ, ਨਾਗਾ ਬਣ ਜਾਂਦੇ, ਇਹ 'ਚ ਨਾਗਾ ਕੋਈ ਨਹੀਂ। ਇਹ 'ਚ ਨਾਗਾ ਕੋਈ ਨਹੀਂ। ਤੇ ਅਰਸ਼ਦ ਸਾਹਿਬ ਇਹ ਕਿਹੜਾ ਬੀਜ ਹੈ? ਇਹ ਹਾਜੀਸਨ ਦੀ ਵੈਰਾਈਟੀ ਲੱਗੀ ਹੋਈ ਹੈ ਜੀ ਤੇ 2-3 ਸਾਲ ਤੋਂ ਲਾ ਰਹੇ ਆ। ਤੇ ਬਾਕੀ ਮੇਨ ਚੀਜ਼ ਕਿਸਾਨ ਦੀ ਆਪਣੀ ਮੈਨੇਜਮੈਂਟ ਆ। ਅਗਰ ਇਹਨੂੰ ਥੋੜਾ ਜਿਹਾ ਜ਼ਿਆਦਾ ਖੁਰਾਕ ਦੇ ਕੇ ਗਰੋਥ ਵੱਲ ਨੂੰ ਲੈ ਜਾਓ ਤਾਂ ਫਿਰ ਫਲ ਨਹੀਂ ਮਿਲਦਾ, ਪੱਤੇ ਮਿਲਦੇ ਆ। ਅਗਰ ਤੁਸੀਂ ਇਹਨੂੰ ਥੋੜਾ ਜਿਹਾ ਸਟ੍ਰੈਸ ਦੇਵੋ, ਪੋਟਾਸ਼ ਵਗੈਰਾ ਦਾ ਇਸਤੇਮਾਲ ਜ਼ਿਆਦਾ ਕਰੋ ਤੇ ਇਹ ਪੌਦਾ ਫਲ ਵੱਲ ਨੂੰ ਰਹਿੰਦਾ ਤੇ ਇਹਦੀ ਪੈਦਾਵਾਰ ਫਿਰ ਅੱਛੀ ਹੁੰਦੀ। ਤੇ ਇਹ ਕਿੰਨਾ ਕੁ ਖਰਚਾ ਹੈ ਇਸ ਫਸਲ ਦਾ? ਇਸ ਫਸਲ 2 ਲੱਖ ਰੁਪਇਆ ਖਰਚਾ ਮੁਕੰਮਲ ਇਹਦੇ ਉੱਤੇ ਛਾਪਰ ਪਾਇਆ ਸੀ। 2 ਲੱਖ 'ਚ ਇਹ ਪੈਦਾਵਾਰ ਤੇ ਆ ਜਾਂਦੀ ਹੈ। ਆ ਜਿਹੜੀਆਂ ਤੁਸੀਂ ਦੇਖ ਰਹੇ ਨਾ ਜੀ ਤਾਰਾਂ, ਇਹ ਨੀਵਾਂ ਟਨਲ ਬਣਾਇਆ ਸੀ, ਇੱਥੇ ਮੋਮੀ ਲਿਫਾਫਾ ਪੈਂਦਾ। ਕਿੰਨੇ ਕੁ ਦਿਨ ਪਾਇਆ ਤੁਸੀਂ ਇਹ ਕਿ ਸਮਝ? ਤਕਰੀਬਨ ਅਸੀਂ ਇਹਦੇ ਤੇ 40 ਦਿਨ ਪਲਾਸਟਿਕ ਸ਼ੀਟ ਪਾਈ ਸੀ। 40 ਦਿਨ? ਹਾਂਜੀ। ਉਸ ਤੋਂ ਬਾਅਦ ਇਹ ਜਦੋਂ ਫਲਾਵਰਿੰਗ ਤੇ ਆ ਗਈ ਅਸੀਂ ਇਹਦੇ ਤੋਂ ਪਲਾਸਟਿਕ ਸ਼ੀਟ ਉਤਾਰਤੀ ਤੇ ਫਿਰ ਸ਼ਾਮ ਨੂੰ ਪਾਉਂਦੇ ਸੀ, ਸਵੇਰ ਨੂੰ ਮਤਲਬ ਵੀ ਉਹ ਜਿਹੜਾ ਉਤਾਰ ਦਿੰਦੇ ਸੀ। ਹਾਂ ਅਸੀਂ ਸਾਰੇ 1 ਸਾਲ ਲਾਈ ਇਹ ਤੇ ਉਹ ਵੇਲਾਂ ਬੜੀਆਂ ਵੱਧ ਗਈਆਂ। ਆ ਜਗ੍ਹਾ ਜਿੱਥੇ ਆਪਾਂ ਖੜੇ ਆ ਨਾ ਜੀ, ਉਹਨਾਂ ਨੇ ਤੇ ਇਹ ਜਗ੍ਹਾ ਵੀ ਮੰਨ ਲਈ ਜੀ ਸਾਰੇ। ਅਸੀਂ ਫਿਰ ਉਹ ਚੱਕ ਕੇ ਥਲ ਕੇ ਮਸਾਂ ਤੇ ਉਹਨਾਂ ਜੀ ਟਿੰਡੀ ਵਿੱਚੋਂ ਲੱਭ ਕੇ ਤੋੜਦੇ ਸੀਗੇ। ਤੇ ਉਹ ਮੈਂ ਦੇਖਿਆ ਅੱਗੇ ਹੀ ਅਰਸ਼ਦ, ਮੈਂ ਕਿਹਾ ਸਾਰੇ ਇਹ ਬੜਾ ਸੰਘਣਾ ਫਲ, ਬੂਟਾ ਛੋਟਾ। ਇਹ ਹੁਣ ਕਹਿੰਦੇ ਵੀ ਅਸੀਂ 4-5 ਤੜਾਈਆਂ ਕਰ ਲਈਆਂ ਜੀ ਇਹਦੀਆਂ। ਜਿਹਦਾ ਤੁਹਾਨੂੰ ਮੈਂ ਪਹਿਲੇ ਇੰਨਾ ਕੱਦ ਕਿਉਂ ਕੀਤਾ? ਜਿਹੜਾ ਤੁਹਾਨੂੰ ਪਹਿਲੇ ਦੱਸਿਆ ਨਾ ਵੀ ਇਹਨੂੰ ਸਤੇਲੀ ਮਾਲ ਆ, ਇਹਨਾਂ ਸਲੂਕ ਕਰਨਾ ਚਾਹੀਦਾ। ਇਹਨੂੰ ਇਹ ਬਹੁਤ ਜ਼ਿਆਦਾ ਗਰੋਥ ਵੱਲ ਨੂੰ ਨਹੀਂ ਲਿਜਾਣਾ ਚਾਹੀਦਾ। ਇਹਨੂੰ ਸਟ੍ਰੈਸ ਦੇ ਕੇ ਤੇ ਇਹਨੂੰ ਫਲ ਵੱਲ ਨੂੰ ਰੱਖੀਦਾ। ਇਹਨੂੰ ਪੋਟਾਸ਼ ਜ਼ਿਆਦਾ ਦੇਣੀ ਚਾਹੀਦੀ ਤਾਂ ਕਿ ਪੌਦਾ ਫਲ ਵੱਲ ਨੂੰ, ਉੱਤੇ ਵੀ ਪੋਟਾਸ਼ ਕਰਨੀ ਚਾਹੀਦੀ। ਬਹੁਤਾ ਲਾੜ ਨਹੀਂ ਕਰਨਾ। ਬਾਕੀ ਹਾਂ ਲਾੜ ਨਹੀਂ ਕਰਨਾ ਤੇ ਵੱਤਰ ਲਵਾ ਕੇ ਫਿਰ ਪਾਣੀ ਲਾਉਣਾ ਤਾਂ ਕਿ ਪੌਦਾ ਫਲ ਵੱਲ ਨੂੰ ਰਵੇ। ਅੱਛਾ ਅਰਸ਼ਦ ਸਾਹਿਬ ਇਹ ਹੁਣ ਲੱਥ ਰਹੀ ਹੈ? ਹਾਂਜੀ। ਅੱਛਾ ਕਿਵੇਂ? 4-5 ਚਨਾਈਆਂ ਇਹਦੀਆਂ ਹੋ ਗਈਆਂ ਜੀ। ਅੱਛਾ ਤੇ ਕਿਵੇਂ ਰੇਟ ਰੂਟ ਹੈ? ਰੇਟ ਇਸ ਟਾਈਮ 250 ਰੁਪਏ ਦਾ 5 ਕਿਲੋ ਦਾ ਛਾਪਰ ਵਿਕਦਾ ਜੀ। 5 ਸਿਰ ਦਾ? 5 ਸਿਰ ਦਾ 250 ਰੁਪਏ ਦਾ। ਹਾਂਜੀ। ਤੇ ਇਸ ਹਿਸਾਬ ਨਾਲ ਫਿਰ ਇਹ ਖੇਤ ਜਿਵੇਂ ਤੁਸੀਂ ਦੱਸਿਆ ਵੀ 2 ਲੱਖ ਰੁਪਈਆ ਲੱਗ ਗਿਆ ਤੇ ਆਮਦਨ ਕਿੰਨੀ ਕੁ ਦੇ ਦਿੰਦਾ ਹੈ? ਆਮਦਨ ਰੇਟ ਤੇ ਸਿਰ ਤੇ ਹੀ ਹੈ ਜੀ। ਇਹਦੀ ਤਕਰੀਬਨ 3000 ਤੋਂ 3500 ਛਾਪਰ ਇਹਦੀ ਐਵਰੇਜ ਹੁੰਦੀ ਆ 1 ਏਕੜ ਦੀ। ਅਗਰ 3500 ਛਾਪਰ 200 ਦੀ ਐਵਰੇਜ ਵਿਕ ਜਾਵੇ 7 ਲੱਖ ਰੁਪਏ ਬਣਦਾ।
ਅੱਛਾ ਮਾਸ਼ਾ 2-3 ਲੱਖ ਖਰਚਾ ਕੋਈ ਲੇਬਰ ਦੇ ਖਰਚੇ ਨਿਕਲ ਕੇ ਵੀ ਕੋਈ 2-3 ਲੱਖ ਰੁਪਏ ਬਚ ਜਾਂਦਾ। ਬਚ ਜਾਂਦਾ ਇਹਦਾ। ਤੇ ਜੀ ਰੇਟ ਨਾ ਲੱਗੇ ਤੇ ਕੋਲੋਂ ਖਰਚ ਕੀਤੇ ਵੀ ਚਲੇ ਜਾਂਦੇ। ਹੂੰ ਅੱਛਾ ਜਿਹੜਾ ਤੁਸੀਂ ਇਹਨੂੰ ਪਹਿਲਾਂ ਟਰੇਆਂ ਦੇ ਵਿੱਚ ਲਾਇਆ ਨਾ ਹਾਂਜੀ ਇਦਾਂ ਬੰਦੇ ਘੱਟ ਲਾਏ ਮੈਂ ਇਦਾਂ ਦੇਖਿਆ ਨਹੀਂ ਤੇ ਬਹੁਤੇ ਲਾ ਕੇ ਨਾ ਬੀਜ ਤੇ ਛਾਪਰ ਹੀ ਪਾ ਰਹੇ ਆ। ਉਹ ਛਾਪਰ ਪਾ ਕੇ ਦੇਖਦੇ ਰਹਿੰਦੇ ਆ ਵੀ ਬਾਅਦ ਵਿੱਚ ਚੂਈ ਚੁੱਕ ਗਈ, ਉਹਦਾ ਜਰਮੀਨੇਸ਼ਨ ਘੱਟ ਆਇਆ। ਥੋੜੀ ਜੀ ਜਗ੍ਹਾ ਮੈਨੇਜ ਕਰਨੀ ਜ਼ਿਆਦਾ ਆਸਾਨ ਹੁੰਦੀ ਹੈ। ਹਾਂ ਨਰਸਰੀ ਥੋੜੀ ਜਗ੍ਹਾ 'ਚ ਤਿਆਰ ਕਰ ਲਓ। ਨਰਸਰੀ ਥੋੜੀ ਜਗ੍ਹਾ 'ਚ ਕਿਤੇ ਕਿੱਲੇ ਨੂੰ ਦੇਖਣਾ ਹਾਂਜੀ ਕਿਤੇ ਉਹ ਇੱਕ ਮਰਲੇ ਨੂੰ ਦੇਖਣਾ। ਹਾਂਜੀ ਅੱਛਾ ਤੇ ਆ ਜਿਹੜਾ ਆਸਾ ਸੀ ਦੇਖਿਆ ਫਲ ਜਿਹੜਾ ਲੱਗਿਆ ਇਹ ਕੀ ਵਿੱਚੋਂ ਬਾਕੀ ਇਹ ਦਾ ਬਾਜੀ ਗੋਲ ਆ? ਕੋਈ ਮਾੜੂ ਦਾ ਪੌਦਾ ਨਿਕਲਿਆ ਵਾ, ਇਹਨੂੰ ਮਾੜੂ ਕਹਿੰਦੇ ਆ। ਅੱਛਾ ਮਾੜੂ ਤੇ ਆ। ਹਾਂਜੀ ਹਾਂ ਬਾਕੀ ਗੋਲ ਆ ਨਾ। ਬਾਕੀ ਤਾਂ ਗੋਲ ਆ ਸਾਰੇ। ਹਾਂਜੀ ਉਹ ਟਿੰਡੀਆਂ ਨਾ ਇਹ ਮਾੜੂ ਕੀ ਹੈ ਜੀ? ਮਾੜੂ ਸਕੁਆਸ਼ ਬੋਲਦੇ ਆ ਜੀ ਇਹਨੂੰ ਵੀ। ਸੇਮ ਟਿੰਡੀ ਦਾ ਜ਼ਿਆਦਾਤਰ ਅਸਲਾਮਾਬਾਦ ਵਿਕਦਾ ਵਾ ਤੇ ਟਿੰਡੀ ਵਰਗਾ ਇਹਦਾ ਟੇਸਟ ਹੁੰਦਾ। ਅੱਛਾ ਟਿੰਡੀ ਵਰਗਾ ਹੀ ਆ ਹਾਂਜੀ। ਬਸ ਲੰਬੀ ਟਿੰਡੀ ਆ। ਹਾਂਜੀ ਲੰਮੀ ਟਿੰਡੀ ਕਹਿ ਲਓ। ਲੰਬੀ ਟਿੰਡੀ ਇਹ। ਹਾਂਜੀ ਤੇ ਇਸ ਫਸਲ ਦਾ ਜੀ ਤੁਸੀਂ ਬਾਅਦ ਦੇ ਟਾਈਮ ਇਦਾਂ ਹੋ ਜਾਂਦਾ ਕਿ ਸਾਡੇ ਨਾ ਤੁਹਾਨੂੰ ਚੇਤੇ ਹੋਣਾ ਪਿਛਲੇ ਤੋਂ ਖਬਰ 2-3 ਸਾਲਾਂ ਦੀ ਗੱਲ ਆ ਟਿੰਡੀ ਵੀ ਰੁੱਲ ਗਈ ਸੀ ਇੱਕ ਹਾਂਜੀ। ਵਾਰੀ ਆਇਆ ਹੈ ਯਾਰ ਪਿਛਲੇ ਸਾਲ ਵੀ 50,000 ਰੁਪਏ ਦਾ ਛਾਪਰ ਵਿਕਦਾ 50 ਰਿਹਾ। ਦਾ। ਇਹਦਾ ਅਰਸ਼ਦ ਸਾਹਿਬ ਕੋਈ ਹੱਲ ਹੈ ਵੀ ਸਾਨੂੰ ਕੋਈ ਇਹ ਪਤਾ ਲੱਗ ਜੇ ਵੀ ਇਹ ਫਸਲ ਬਹੁਤੀ ਲੱਗੀ ਆ ਥੋੜੀ ਲੱਗੀ ਆ ਕੀ ਕੀਤਾ ਜਾਵੇ? ਇਹਦਾ ਕੋਈ ਡਾਟੇ ਦਾ ਪਾਕਿਸਤਾਨ 'ਚ ਹਿਸਾਬ ਨਹੀਂ ਵੀ ਜਿਹੜਾ ਅਸੀਂ ਡਾਟਾ ਲੈ ਸਕੀਏ ਵੀ ਕਿਹੜੀ ਫਸਲ ਕਿੰਨੀ ਕਾਸ਼ਤ ਹੋ ਗਈ। ਫਿਰ ਦੂਸਰੀ ਚੀਜ਼ ਆ ਫਸਲਾਂ ਦੇ ਰੇਟ ਦਾ ਬਹੁਤ ਸਾਰਾ ਇਨਸਾਰ ਮੌਸਮ ਤੇ ਹੁੰਦਾ। ਅਗਰ ਹੁਣ ਇਸ ਸਾਲ ਮੌਸਮ ਬਹੁਤ ਅੱਛਾ ਵਾ, ਜਿਹੜੀ ਟਿੰਡੀ ਅੱਜ ਤੋਂ 15 ਦਿਨ ਬਾਅਦ ਉਤਰਨੀ ਸੀ ਉਹ ਪਹਿਲੇ ਐਡਵਾਂਸ ਪੈਦਾਵਾਰ ਤੇ ਆ ਗਈ। ਅੱਛਾ। ਇਸ ਸਾਲ ਫਸਲਾਂ ਦੀ ਪੈਦਾਵਾਰ ਬਹੁਤ ਆ ਰਹੀ ਕਿਉਂ ਕੋਰਾ ਨਹੀਂ ਪਿਆ। ਜਦੋਂ ਸ਼ਰੀਰ ਕੋਰਾ ਹੁੰਦਾ ਮੌਸਮੀ ਸਟ੍ਰੈਸ ਹੁੰਦੇ ਕੁਝ ਕਿੱਲੇ ਸੜ ਜਾਂਦੇ ਆ ਕੁਝ ਬਚ ਜਾਂਦੇ ਆ। ਹਾਂ ਤੇ ਕੁਛ ਇਹ ਆ ਵੀ ਉਹ ਫਸਲ ਪੈਰਾਂ ਤੇ ਆਉਂਦੀ ਪੈਦਾਵਾਰ ਦੇਣ ਨੂੰ ਟਾਈਮ ਲੈਂਦੀ ਆ। ਟਾਈਮ ਲੈਂਦੀ ਇਹ ਆ ਵੀ ਇਸ ਸਾਲ ਅੱਲਾ ਦਾ ਕਰਮ ਆ ਵੀ ਹਰ ਜਗ੍ਹਾ ਤੇ ਫਸਲ ਬਹੁਤ ਆ। ਫਸਲ ਬਹੁਤ ਆ ਸੋਹਣੀ ਖੜੀ ਆ 3-4 ਦਿਨ ਸਰਦੀ ਪਈ ਬਸ ਜ਼ਿਆਦਾ ਸਰਦੀ ਨਹੀਂ ਪਈ। ਹੂੰ ਅਰਸ਼ਦ ਸਾਹਿਬ ਇਹਦੀ ਕੋਈ ਖਾਸ ਬਿਮਾਰੀ ਵੀ ਹੈ ਟਿੰਡੀ ਦੀ? ਹਾਂਜੀ ਬਿਲਕੁਲ ਜੀ। ਇਹਨੂੰ ਇੱਕ ਤਾਂ ਡੋਨੀ ਉਹਦਾ ਅਟੈਕ ਆਉਂਦਾ ਜ਼ਿਆਦਾਤਰ, ਉਹਦੇ ਅੱਛਾ। ਵਾਸਤੇ ਫੰਗਸ ਸਪਰੇ ਹੁੰਦੇ ਆ। ਫਿਰ ਉਸ ਤੋਂ ਹਟ ਕੇ ਇਹਦੇ ਤੇ ਸੁਸਤੇਲਾ ਬਹੁਤ ਆਉਂਦਾ ਵਾ, ਹੂੰ ਜੂੰ ਆ ਜਾਂਦੀ ਆ ਹੂੰ ਤੇ ਆਲਰੇਡੀ ਬਿਮਾਰੀਆਂ ਤੇ ਇਹਦੇ ਉੱਤੇ ਵੀ ਹੈਗੀਆਂ। ਤੇ ਉਹ ਹੋ ਜਾਂਦਾ ਉਹਨਾਂ ਦਾ? ਹਾਂਜੀ ਹਾਂਜੀ ਇਹ ਅਮਰੀਕਨ ਸੁੰਡੀ ਆ ਜਾਂਦੀ ਆ। ਹਾਂ ਤੇ ਕਿੰਨੇ ਟਾਈਮ ਚੱਲਦੀ ਹੈ ਜੀ ਇਹ ਫਸਲ? 15 ਮਈ ਤੱਕ ਬਿਹਤਰੀਨ ਪੈਦਾਵਾਰ ਦਿੰਦੀ। 15 ਮਈ ਤੱਕ 15 ਮਈ ਤੱਕ। ਹਾਂਜੀ ਤੇ 15 ਮਈ ਤੱਕ ਉੱਤੇ ਚੜ੍ਹ ਕੇ ਰਹਿਣਾ ਪੈਂਦਾ? ਹਾਂਜੀ ਬਿਲਕੁਲ ਜੀ। ਸਪਰੇ ਖੁਰਾਕ? ਹਾਂਜੀ ਸਪਰੇ ਵੀ ਦੇਖਭਾਲ ਪੂਰੀ ਚੁਣਾਈਆਂ ਟਾਈਮ ਦੇ ਨਾਲ ਹਾਂ ਤੇ 15 ਮਈ ਤੱਕ ਇਹ ਪੈਦਾਵਾਰ ਦਿੰਦੀ। ਅੱਛਾ ਇਹਦੇ ਪੱਤਿਆਂ ਨੂੰ ਨਾ ਲੂੰ ਜਿਹਾ ਅੱਗੇ ਹਾਂਜੀ। ਆਪਾਂ ਫੜਦੇ ਆ ਤੇ ਇਹ ਤੜਾਈ ਤਾਂ ਭਿੰਡੀ ਤੋਰੀ ਤਰ੍ਹਾਂ ਇਹ ਵੀ ਬੜੀ ਔਖੀ ਜੀ ਨਹੀਂ ਉਹਦੇ ਤੇ ਜਿਹੜਾ ਵਾ ਬਹੁਤ ਜ਼ਿਆਦਾ ਕੰਡ ਹੁੰਦੀ ਆ ਭਿੰਡੀ ਤੋਰੀ ਤੇ। ਹਾਂ ਇਹ ਤੇ ਕੰਡ ਥੋੜੀ ਹੁੰਦੀ ਆ ਤੇ ਹੱਥਾਂ ਤੇ ਦਸਤਾਨੇ ਬੱਚੇ ਪਾ ਲੈਂਦੇ ਆ ਮੁੰਡੇ ਜਿਹੜੇ ਆ ਅੱਛਾ ਉਹ ਫਿਰ ਦਸਤਾਨਾ ਪਾ ਕੇ ਤੜਾਈ ਕਰਦੇ। ਤੜਾਈ ਕਰਦੇ ਆ। ਹਾਂਜੀ ਅੱਛਾ ਇਹ ਉਹੀ ਬੰਦਾ ਲਾ ਸਕਦਾ ਜਾਂ ਉਸ ਇਲਾਕੇ 'ਚ ਹੀ ਲੱਗ ਸਕਦੀ ਆ ਅਰਸ਼ਦ ਸਾਹਿਬ ਜਿੱਥੇ ਲੇਬਰ? ਹਾਂਜੀ ਲੇਬਰ ਦਾ ਜੀ ਹੁਣ ਜਿਹੜਾ ਉਹਦੇ ਬਹੁਤ ਸਾਰੇ ਇਲਾਕਿਆਂ 'ਚ ਬਹੁਤ ਮਸਾਇਲ ਆ। ਜਿਹਦਾ ਸਬਜ਼ ਮਿਰਚ ਆ ਹਾਂਜੀ। ਅਸੀਂ ਬਿਲਕੁਲ ਨਹੀਂ ਲਾਉਂਦੇ ਤਾਂ ਕਿ ਉਹਨੂੰ ਤੜਾਈ ਨੂੰ ਟਾਈਮ ਬਹੁਤ ਲੱਗਦਾ। ਸਾਡੇ ਇੱਥੇ ਲੇਬਰ ਦੀ ਜਿਹੜੀ ਔਰਤਾਂ ਦੀ ਲੇਬਰ ਹੈ ਨਹੀਂ। ਸਾਡੇ ਕੋਲ ਜਿੰਨੇ ਕੰਮ ਕਰਦੇ ਲੜਕੇ ਕਰਦੇ। ਅੱਛਾ ਸਿਰਫ ਇਹ ਆ ਵੀ ਇੱਥੇ ਔਰਤਾਂ ਲੇਬਰ ਕੰਮ ਵਾਸਤੇ ਨਹੀਂ ਆਉਂਦੀਆਂ ਹੁਣ। ਹਾਂਜੀ ਹਾਂਜੀ ਅੱਜ ਤੋਂ 10 ਸਾਲ ਪਹਿਲੇ ਲੇਬਰ ਬਹੁਤ ਸੀ। ਲੇਬਰ ਹੈ ਸੀ। ਹਾਂਜੀ ਹੁਣ ਨਹੀਂ। ਤੇ ਆਪਾਂ ਟੋਬਾ ਟੈਕਸਿੰਗ 'ਚ ਖੜੇ ਹਾਂਜੀ ਟੋਬਾ ਟੇਸਿੰਗ ਦਾ ਗਾਉਂ ਫਲੋਰ ਫਲੋਰ 256 ਗਾਹਬੇ ਫਲੋਰ 256 ਗਾਹਬੇ ਫਲੋਰ 'ਚ ਖੜੇ ਆ। ਹਾਂਜੀ, ਅੱਛਾ ਇੱਥੇ ਹੁਣ ਲੇਬਰ ਦਾ ਹੈ ਰੌਲਾ। ਬਹੁਤ ਇਸ਼ੂ ਆ। ਤੇ ਤੁਸੀਂ ਮਿਰਚ ਲਾਈ ਤਾਂ ਬਥੇਰੀ ਹੈ ਹਾਂਜੀ ਬਹੁਤ ਮਿਰਚ ਲਾਉਂਦੇ ਰਹੇ। ਲੋਕਾਂ ਨੂੰ ਮਿਰਚ ਵੱਲ ਲਾ ਕੇ ਹਾਂਜੀ। ਆਪ ਛੱਡਤੀ। ਹਾਂਜੀ ਹਜੇ ਵੀ ਸਾਡੀ ਮਿਰਚ ਦੇ ਉੱਤੇ ਦੋਸਤਾਂ ਨਾਲ ਹੁੰਦੀ ਰਹਿੰਦੀ ਆ ਮੁਸ਼ਾਵਰਤ। ਹਾਂਜੀ ਤੇ ਬਾਕੀ ਅਸੀਂ ਮਿਰਚ ਹੁਣ ਸਿਰਫ ਇਸ ਤੋਂ ਨਹੀਂ ਲਾ ਸਕਦੇ ਵੀ ਸਾਡੇ ਕੋਲ ਲੇਬਰ ਤੜਾਈ ਵਾਸਤੇ ਹੈ ਨਹੀਂ। ਆ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਨਾ ਮਸ਼ਾਵਰਤ ਦੀ ਇਹ ਜੀ ਅੱਲਾਹ ਤਾਲਾ ਦੀ ਬੜੀ ਰਹਿਮਤ ਆ ਅਰਸ਼ਦ ਸਾਹਿਬ ਤੇ ਵੀ ਬੜੀ ਦੂਰੋਂ ਦੂਰੋਂ ਲੋਕ ਟੈਲੀਫੋਨ ਵੀ ਕਰਦੇ ਆ। ਬਾਜੀ ਥਾਂ ਐਸੀ ਦੇਖੀ ਆ ਅਸੀਂ ਕਿ ਜਿੱਥੇ ਕੰਪਨੀਆਂ ਨਹੀਂ ਸਪਰੇਆਂ ਵਾਲੀਆਂ ਜਿੱਥੇ ਉਹਨਾਂ ਦਾ ਉਹ ਵੀ ਨਹੀਂ ਨਾ ਸਮਝ ਆਉਂਦੀ ਗੱਲ ਵੀ ਯਾਰ ਇੱਥੇ ਫਸਲ ਕੀ ਬਣਿਆ ਆ ਕੇ ਤੇ ਉਹ ਮਾਸ਼ਾਅੱਲਾ ਅਰਸ਼ਦ ਸਾਹਿਬ ਦੱਸ ਦਿੰਦੇ ਆ ਵੀ ਇੱਥੇ ਆ ਰੌਲਾ। ਇਹ ਤਜਰਬੇ ਦੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਕੰਮ 'ਚ? ਤਕਰੀਬਨ 27-28 ਸਾਲ ਹੋ ਗਏ। ਅਸਲ ਚੀਜ਼ ਹੁੰਦੀ ਹੈ ਜਨੂਨ। ਜਦੋਂ ਤੁਸੀਂ ਇੱਕ ਕੰਮ ਸ਼ੌਕ ਨਾਲ ਕਰਦੇ ਆ ਤੁਹਾਡੀ ਤਵੱਜੋ ਉਹਦੇ ਵਿੱਚ ਰਹਿੰਦੀ ਆ। ਹਰ ਉਦੋਂ ਉਹ ਜਿਹੜਾ ਜਨੂਨ ਆ ਤੁਹਾਡਾ ਉਹ ਤੁਹਾਨੂੰ ਕਾਮਯਾਬ ਕਰਦਾ। ਇਸ਼ਕ ਹੋ ਜਾਵੇ ਨਾ ਹਾਂਜੀ ਕਿਸੇ ਇਹ ਫਸਲਾਂ ਇਹ ਜ਼ਿਮੀਦਾਰਾ ਇਸ਼ਕ ਹੈ ਇਹਨਾਂ ਦਾ। ਹਾਂਜੀ ਤੇ ਉੱਤੋਂ ਇਹ ਰਾਈਆਂ ਹਾਂਜੀ ਹੈ ਤੇ ਉਹ ਦੇਖ ਲਓ ਫਿਰ ਰੱਬ ਨੇ ਉਸਤਾਦ ਹੀ ਬਣਾਤਾ ਇਸ ਖੇਤੀ ਦੇ ਬਾਦਸ਼ਾਹ ਇਹ। ਮੈਂ ਜੇ ਤੁਹਾਨੂੰ ਇੱਕ ਜੀ ਹੋਰ ਅੰਜਮ ਸਾਹਿਬ ਇੱਕ ਹੋਰ ਨਵੀਂ ਸ਼ਾਇ ਵੀ ਵੇਖੀ ਖੜਿਆ ਵਿੱਚ ਇਹਦੇ। ਜੀ ਜੀ ਤੁਸੀਂ ਨਹੀਂ ਗੌਰ ਕੀਤੀ? ਬਤਾਉਂ? ਹਾਂ ਮਲਟੀ ਕ੍ਰਾਪ। ਹਾਂਜੀ ਆ ਦੇਖੋ ਵਿੱਚ ਟਿੰਡੀ ਦੇ ਹੁਣ ਬਤਾਉਂ ਲਾਤਾ ਇਹ ਟਿੰਡੀ ਖਤਮ ਹੋਣੀ ਬਤਾਉਂ ਤਿਆਰ ਹੋ ਜਾਣਾ। ਅੱਛਾ ਮੈਂ ਚਾਚਾ ਪਤਾ ਕੀ ਹਾਂ। ਦੇਖਿਆ ਮੈਂ ਅੱਗੇ ਹੈ ਮੈਂ ਪਤਾ ਕਿਉਂ ਨਹੀਂ ਬੋਲਿਆ ਹਾਂ ਮੈਂ ਕਿਹਾ ਵੀ ਖਬਰੇ ਕੋ ਦਾਣਾ ਆਪੇ ਉੱਗਿਆ ਨਹੀਂ, ਜਿਵੇਂ ਅੱਗੇ ਉਹ ਮਾੜੂ ਨਹੀਂ ਫਿਰਦਾ ਸੀ ਵਿੱਚ। ਆਹੋ ਇਹ ਦੇਖੋ ਜੀ ਜਿੱਦਾਂ ਇਹ ਪੌਦਾ ਵਾ ਦੇਖੋ ਜੀ ਲਾਇਆ ਇਹ ਪੌਦਾ ਬੈਂਗਣ ਦਾ ਵਾ। ਆ ਮੇਨ ਚੀਜ਼ ਦਿਖਾਣ ਵਾਲੀ ਆ ਜ਼ਿਮੀਂਦਾਰਾਂ ਨੂੰ। ਆ ਜਿਹੜੀ ਆ ਦੇਖੋ ਹਾਂ ਟਿੰਡੀ ਦੇ ਵਿੱਚ
ਬਤਾਉਂ ਲਾਓ, ਬਤਾਉਂ ਵੀ ਤਿਆਰ ਹੋਣ ਨੂੰ ਫਿਰਦਾ ਜੀ। ਹਾਂਜੀ 1 ਮਹੀਨੇ ਤਾਈਂ ਬੈਂਗਣ ਜਿਹੜਾ ਪੈਦਾਵਾਰ ਤੇ ਆ ਜਾਏਗਾ। ਇਹ ਲਾਇਆ ਕਦੋਂ ਅਸੀਂ ਹੈ ਅੱਗੇ ਜੀ? ਉਹਨਾਂ ਇਹ ਵੀ ਇਹਦੇ ਨਾਲ ਹੀ ਲਾਇਆ ਸੀ, 10 ਦਸੰਬਰ ਨੂੰ ਲਾਇਆ ਸੀ। ਅੱਛਾ 10 ਦਸੰਬਰ ਨੂੰ ਜਦੋਂ ਪਹਿਲੇ ਬੈਂਗਣ ਸ਼ਿਫਟ ਕੀਤਾ, ਬਾਅਦ ਵਿੱਚ ਅਸੀਂ ਇਹ ਟਿੰਡੀ ਸ਼ਿਫਟ ਤੇ ਕੀਤੀ। ਉੱਤੇ ਮੋਮੀ ਲਿਫਾਫਾ ਪਾ ਹਾਂਜੀ ਉੱਤੇ ਪਲਾਸਟਿਕ ਪਾਤਾ। ਵਾਹ। ਤੇ ਇਹ ਹੁਣ ਮਾਸ਼ਾਅੱਲਾ ਫਲ ਦੇ ਰਹੀ ਆ, ਇਹਨੇ 10 ਮਈ ਤੱਕ ਜਾਣਾ ਤੇ ਇਹ ਫਲ ਕਦੋਂ ਦਊਗਾ? ਇਹ ਦਸੰਬਰ ਦੇ ਤਕਰੀਬਨ 15-20 ਦਸੰਬਰ ਤੱਕ 1 ਸਾਲ ਦੀ ਪੂਰੀ ਫਸਲ ਹੋ ਜਾਂਦੀ। ਸਾਲ ਯਾਨੀ ਕਿ ਅਸੀਂ 6-7 ਮਹੀਨੇ ਤੋੜਾਂਗੇ ਬੈਂਗਣ। ਹਾਂਜੀ ਆ ਦੇਖੋ ਜੀ, ਆ ਬੈਂਗਣ ਦਾ ਤੁਹਾਨੂੰ ਮੈਂ ਸਿਰਫ ਫੁੱਲ ਦਿਖਾਉਣ ਲੱਗਿਆ। ਆਹ ਦੇਖ ਲਓ, ਆ ਦੇਖੋ ਜੀ, ਆ ਜਿਹੜਾ ਹੈਗਾ ਆਪਣਾ ਇਹ ਜਾਮਣੀ ਜਿਹਾ ਫੁੱਲ ਹਾਂਜੀ ਲੈ, ਸੁਣਾ। ਇਹ ਕਦੋਂ ਤੱਕ ਟੁੱਟੂਗਾ ਜੀ? ਇਹ ਜੀ 15 ਦਸੰਬਰ ਤੱਕ ਬੈਂਗਣ ਟੁੱਟਦਾ ਰਹਿੰਦਾ। 15 ਦਸੰਬਰ ਕਈ ਲੰਬਾ ਹੈ। ਲੋਕ 15 ਦਸੰਬਰ ਤੋਂ ਬਾਅਦ ਅਗਰ ਜ਼ਮੀਨ ਨਹੀਂ ਚਾਹੀਦੀ ਫਿਰ ਰੱਖ ਲੈਂਦੇ ਇਹਨੂੰ ਮੋਢੇ ਦੇ ਤੌਰ ਤੇ। ਹਾਂ ਇਹ ਪੌਦਾ 2-3 ਸਾਲ ਚੱਲ ਜਾਂਦਾ, ਮਗਰ ਅਸੀਂ ਜਿਹੜਾ 15 ਦਸੰਬਰ ਨੂੰ ਖਤਮ ਕਰ ਦਿੱਤਾ। ਅੱਛਾ ਇਹ ਮੋਢਾ ਅੱਗੇ ਰੱਖਦੇ ਹੁੰਦੇ ਸੀ ਬਤਾਓ? ਰੱਖਦੇ ਸੀ ਹਾਂਜੀ। ਹੁਣ ਬਤਾਓ ਮੋਢਾ ਕੋਈ ਨਹੀਂ ਰੱਖਦਾ। ਮੋਢਾ ਇਸ ਤੋਂ ਬਹੁਤ ਕੰਮ ਰੱਖਦੇ ਆ ਵੀ ਜਿਹੜਾ ਨਾ ਪੌਦਾ ਉਹਦੀ ਜਵਾਨੀ ਬਾਰ-ਬਾਰ ਨਹੀਂ ਆਉਂਦੀ। ਇੱਕ ਦਫਾ ਹੀ ਜਿਹੜਾ ਉਹ 3-4 ਮਹੀਨੇ ਪੂਰੀ ਪੈਦਾਵਾਰ ਦਿੰਦਾ। ਹਾਂਜੀ। ਜੋ ਮੋਢਾ ਰੱਖਦੇ ਆ ਉਹ ਮਹੀਨਾ ਕੁੱਤਰਦਾ, ਉਸ ਤੋਂ ਬਾਅਦ ਨਹੀਂ ਪੂਰਾ ਜੋਬਨ ਨਹੀਂ ਆਉਂਦਾ। ਜੋ ਬਣ ਨਹੀਂ ਆਉਂਦਾ। ਵਾਹ ਵਾਹ ਵਾਹ, ਇਹ ਦੁਨੀਆ ਤੇ ਵੀ ਇੱਕ ਹੀ ਫੇਰਾ ਹਾਂਜੀ ਜੀ। ਪੌਦੇ ਦੀ ਜਵਾਨੀ ਦਾ ਇੱਕ ਟਾਈਮ ਪੀਰੀਅਡ ਆ। ਉਹ Time। ਆਪਣੀ ਜਵਾਨੀ ਜੀ ਤੁੰਨ ਕੇ ਪੈਦਾਵਾਰ ਦਿੰਦਾ, ਉਸ ਤੋਂ ਹਟ ਕੇ ਅੱਗੇ ਪਿੱਛੇ ਉਨੀ ਪੈਦਾਵਾਰ ਨਹੀਂ ਦਿੰਦਾ। ਨਹੀਂ ਦਿੰਦਾ ਨਹੀਂ। ਜਵਾਨੀ ਇੱਕ ਵਾਰੀ ਲੱਭਦੀ ਜੀ, ਹਾਂਜੀ ਇੱਕ ਵਾਰੀ ਉਹ ਭਾਵੇਂ ਬਤਾਊ ਹੋਵੇ ਤੇ ਭਾਵੇਂ ਬੰਦਾ ਹੋਵੇ। ਹਾਂਜੀ। ਜਵਾਨੀ ਇੱਕ ਵਾਰੀ। ਵਾਹ ਵਾਹ ਵਾਹ, ਉਹਦੀ ਉਹਦੀ ਕਦਰ। ਕਹਿੰਦੇ ਉਸਤਾਦੀ ਉਸਤਾਦ ਆ ਹੈ, ਜੀ। ਉਸਤਾਦ ਹੈ। ਮੈਂ ਤਾਂ ਜੀ ਬੜਾ ਫਖਰ ਮਹਿਸੂਸ ਕਰ ਰਿਹਾ ਕਿ ਅੱਜ ਅਸੀਂ ਅਰਸ਼ਦ ਸਾਹਿਬ ਨਾਲ ਖਲੋਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਤੁਸੀਂ ਦੇਖਿਓ ਜੀ, ਸਾਨੂੰ ਇਹ ਫਰਮਾਇਸ਼ ਆਣੀ ਆ, ਅਸੀਂ ਤੁਹਾਨੂੰ ਘੜੀ ਮੁੜੀ ਤੰਗ ਕਰਨਾ। ਤਾਬੇਦਾਰ ਹੈ ਜੀ। ਹਾਂਜੀ, ਕਿਉਂਕਿ ਜਿਹੜੀ ਗੱਲ ਤੁਹਾਡੇ ਮੂੰਹ ਚੋਂ ਰੱਬ ਨੇ ਕਢਾਣੀ ਆ ਨਾ, ਹਾਂਜੀ ਹਾਂਜੀ। ਉਹ ਅਸਰ ਵੀ ਰੱਖਦੀ ਆ ਤੇ ਉਹ ਲੋਕਾਂ ਨੂੰ ਸਮਝ ਵੀ ਆਉਂਦੀ। ਵੈਸੇ ਜੀ ਅਸੀਂ ਜਿਹੜਾ ਮਸ਼ਵਰਾ ਉਹਨੂੰ ਅਸੀਂ ਸਮਝਦੇ ਹਾਂ ਵੀ ਇਹ ਅੱਲਾ ਦੇ ਨਬੀ ਦੀ ਸੁਨਨਤ ਵੀ ਹੈ ਤੇ ਸਦਕਾ ਜਾਰੀ ਹੈ ਵੀ। ਕੀ ਮਾਸ਼ਾਅੱਲਾ। ਬਾਤ ਆ, ਕੀ ਮਸ਼ਵਰਾ ਇਮਾਨਦਾਰੀ ਨਾਲ ਦੇਣਾ ਚਾਹੀਦਾ ਵਾ। ਹਾਂ। ਅਗਰ ਤੁਹਾਡੇ ਮਸ਼ਵਰਾ ਦੇਣ ਨਾਲ ਕਿਸੇ ਨੂੰ ਫਾਇਦਾ ਹੋ ਗਿਆ ਹਾਂ, ਤੇ ਉਹ ਗਾਂ ਕਿਸੇ ਹੋਰ ਨੂੰ ਦੱਸੇਗਾ। ਕਿਸੇ ਹੋਰ ਇਹ ਨੂੰ ਜਾਰੀ ਰਹਿਣ ਦਾ ਸਿਲਸਿਲਾ। ਅਗਰ ਤੁਸੀਂ ਕੋਈ ਵੀ ਚੀਜ਼ ਦੇ ਬਾਰੇ ਇਲਮ ਜਾਣਦੇ ਹੋ ਉਹਨੂੰ ਦੱਸੋ। ਸੁਭਾਨ ਅੱਲਾ। ਇਹ ਜੀ ਤੁਹਾਨੂੰ ਅਸੀਂ ਹਜੇ ਦਿਖਾਈਆਂ ਆ ਫਸਲਾਂ ਟਿੰਡੀ ਤੇ ਬਤਾਉ, ਤੇ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਆ ਮਾਸ਼ਾਅੱਲਾ ਫਸਲ ਦੇਖ ਕੇ ਨਾ ਤੁਸੀਂ ਆਪੇ ਹੀ ਹਿਸਾਬ ਲਾ ਲਿਓ ਵੀ ਅਰਸ਼ਦ ਸਾਹਿਬ ਵੀ ਕਿੱਦਾਂ ਮਿਹਨਤ ਕਰਦੇ ਆ ਜਾਂ ਕਿੰਨੀ ਬਰੀਕੀ ਦੇ ਵਿੱਚ ਇਹਨਾਂ ਦਾ ਇਸ਼ਕ ਕਿੰਨਾ ਕਾ। ਤੇ ਆ ਤੁਸੀਂ ਹੁਣ ਤੁਹਾਨੂੰ ਦਿਖਾਉਂਦੇ ਆ ਅੱਗੇ ਟਮਾਟਰ। ਹੁਣ ਟਮਾਟਰ ਵੱਲ ਚੱਲਦੇ ਆ, ਆ ਜਾਓ ਜੀ। ਆ ਜੀ ਦੇਖੋ ਕਿੱਡਾ ਸੋਹਣਾ ਬਣਾਇਆ ਹੈ ਇਹਨਾਂ ਨੇ, 16 ਦਰੀ ਜਿਵੇਂ ਸਾਡੀ ਹੈ ਇਦਾਂ ਬਣਾਈ ਹੋਈ ਹੈ। ਔਰ ਆਹ ਅਬਦੁੱਲਾ ਅਰਸ਼ਦ ਸਾਹਿਬ ਦਾ ਬੇਟਾ ਮਾਸ਼ਾਅੱਲਾ ਅਬਦੁੱਲਾ ਜੀ, ਕਿਹੜੀ ਜਮਾਤ 'ਚ ਆ? ਜੀ ਮੈਂ 9ਵੀਂ ਚ। ਮਾਸ਼ਾਅੱਲਾ 9ਵੀਂ 'ਚ ਪੜ੍ਹਦਾ। ਉਰੇ ਆ ਪੁੱਤ, ਆ ਭਤੀਜਾ ਜੀ। ਹਾਂਜੀ ਵਾਹ ਭਾਈ ਵਾਹ। ਹਾਂ ਤੂੰ ਕਿਹੜੀ ਜਮਾਤ 'ਚ ਆ? ਹੋਰ ਜੀ। ਤੇ ਇਹਨੂੰ ਵੀ ਆਂਦਾ ਮਰਬੇ ਅਬਦੁੱਲਾ ਵੀ ਹਾਂਜੀ ਪੜ੍ਹਦਾ ਵੀ ਹੈ ਨਾਲ? ਦੇਖੋ ਜੀ, ਜਦੋਂ ਅਸੀਂ ਸ਼ੌਕ ਨਾਲ ਇੱਕ ਕਰ ਰਹੇ ਹਾਂ, ਸਾਡੀ ਵਿਰਾਸਤ ਇਹੀ ਆ ਵੀ ਸਾਡਾ ਜਿਹੜਾ ਇਹ ਤਜਰਬਾ ਜਾਂ ਸਾਡਾ ਇਹ ਕੰਮ ਹੈ ਅੱਗੇ ਲੈ ਕੇ ਚੱਲਣਗੇ। ਹਾਂ ਔਰ ਫਿਰ ਜਦੋਂ ਇਹਨੂੰ ਜਾਰੀ ਰੱਖਣਗੇ ਤੇ ਇਨਸ਼ਾਅੱਲਾ ਤਾਲਾ ਜਾਣੀ ਕਿ ਹਾਂਜੀ ਇਹਨਾਂ ਦੀ ਕਾਮਯਾਬੀ ਵੀ ਹੋ, ਸਾਡੀ ਵੀ ਕਾਮਯਾਬੀ। ਹਾਂਜੀ। ਤੇ ਨਾਲ ਤਾਲੀਮ ਹਾਂਜੀ ਜ਼ਰੂਰੀ, ਤਾਲੀਮ ਜ਼ਰੂਰੀ। ਤਾਲੀਮ ਜ਼ਰੂਰੀ ਹੈ। ਹਾਂਜੀ ਚਲੋ ਅੱਲਾਹ ਖੇਤੀ ਤਾਲਾ ਵਾਸਤੇ ਵੀ ਤਾਲੀਮ ਬਹੁਤ ਜ਼ਰੂਰੀ ਹੈ ਜੀ। ਹਾਂ ਅੱਲਾ ਕਾਮਯਾਬ ਕਰੇ ਜੀ। ਆ ਗਏ ਹਾਂ ਜੀ ਅਸੀਂ ਟਮਾਟਰ ਦੇ ਵਿੱਚ, ਤੇ ਤੁਸੀਂ ਦੇਖ ਲਓ ਜੀ ਮਾਸ਼ਾਅੱਲਾ ਟਮਾਟਰ ਲੱਗਾ ਹੋਇਆ ਇੱਥੇ ਜੀ। ਗੱਲ ਪਤਾ ਕਿੱਥੋਂ ਸ਼ੁਰੂ ਕਰਨੀ ਹੈ ਜੀ? ਇੱਥੇ ਖਲੋ ਕੇ ਮੈਂ ਦੱਸਦਾ ਬਈ, ਇੱਕ ਨਾ ਗਲਤੀ ਕਹਿ ਲਓ, ਮੈਂ ਤਾਂ ਕਹਿੰਦਾ ਵੀ ਉਹ ਗਲਤੀ ਮੇਰੇ ਕੋਲੋਂ ਹੋਈ ਵੀ ਕਈ ਥਾਂ ਦੇ ਉੱਤੇ ਮੈਂ ਗੱਲ ਕੀਤੀ ਵੀ ਇੱਕ ਵੇਲ ਨੂੰ ਨਾ ਮਣ ਟਮਾਟਰ ਲੱਗਦਾ, 2 ਮਣ ਲੱਗਦਾ, 2.5 ਮਣ ਲੱਗਦਾ। ਮੈਂ ਤੇ ਅਸੀਂ ਕਈ ਥਾਂ ਤੇ ਵੱਖਰੀ ਵੱਖਰੀ ਥਾਂ ਤੇ ਮੈਂ ਗੱਲ ਕੀਤੀ, ਤੇ ਅਰਸ਼ਦ ਸਾਹਿਬ ਨੂੰ ਮੈਂ ਪੁੱਛਦਾ ਵੀ ਇਹ ਗੱਲ ਮੈਂ ਸਹੀ ਕੀਤੀ ਕਿ ਗਲਤ ਕੀਤੀ ਜੀ? ਇਹਦੀ ਅਸਲ ਗੱਲ ਕੀ ਹੈ? ਭਾਈ ਅੰਜਮ ਇਹਦੇ ਵਿੱਚ ਨਾ, ਜਦੋਂ ਅਸੀਂ ਖੇਤ ਦੀ ਅਕਸਰ ਕੈਲਕੂਲੇਸ਼ਨ ਕਰਦੇ ਹਾਂ ਵੀ ਇੱਕ ਖੇਤ ਵਿੱਚ 13-14 ਹਜ਼ਾਰ ਪੌਦਾ ਹੁੰਦਾ। ਠੀਕ ਆ। ਅਗਰ ਇਹਦੀ 25,000 ਛਾਪਰ 5 ਕਿਲੋ ਵਾਲੇ ਦੀ ਪੈਦਾਵਾਰ ਆ ਜਾਵੇ ਨਾ, ਹਾਂਜੀ ਤੇ ਬਹੁਤ ਅੱਛੀ ਪੈਦਾਵਾਰ ਹੁੰਦੀ ਹੈ। ਹਾਂ ਇਹਦਾ ਮਤਲਬ ਹੈ ਤਕਰੀਬਨ 10 ਕਿਲੋ ਫੀ ਪੌਦਾ ਜਿਹੜਾ ਪੈਦਾਵਾਰ ਦਿੰਦਾ। ਲਓ ਜੀ, ਮੈਂ ਉਹ ਆਪਣੀ ਕੀਤੀ ਹੋਈ ਗੱਲ ਤੇ ਮਾਫੀ ਵੀ ਮੰਗਦਾ ਤੇ ਉਹ ਵਾਪਸ ਲੈਣਾ। ਮੈਂ ਵੇਲ ਵਾਲੇ ਟਮਾਟਰ ਦੀ ਇੱਕ ਵੇਲ ਦੇ ਉੱਤੇ ਮਣ ਦੱਸਦਾ ਰਿਹਾ। ਅਰਸ਼ਦ ਸਾਹਿਬ ਦੱਸ ਰਿਹਾ ਵੀ ਇੱਕ ਵੇਲ ਤੋਂ 10 ਸਿਰ ਵੀ ਲੱਭ ਜਾਣ ਨਾ ਤੇ ਬੜੀ ਗੱਲ ਆ, ਕਾਮਯਾਬੀ ਆ ਤੁਹਾਡੀ। ਹਾਂਜੀ ਕਿੰਨਾ ਪੌਦਾ ਇੱਕ ਕਿੱਲੇ 'ਚ? 14,000 ਪੌਦਾ ਜੀ। 14,000 ਪੌਦਾ। ਜੇ ਉਹ 2.5 ਮਣ ਵਾਲੀ ਗੱਲ ਬਣਾਈ ਹੈ ਤੇ ਉਹ ਤਾਂ ਗੱਲ ਪਤਾ ਨਹੀਂ ਕਿੱਥੇ ਚਲੀ ਜਾਂਦੀ। ਹਾਂਜੀ ਉਹ ਤਾਂ ਕਰੋੜਾਂ 'ਚ ਚਲ ਜਾਣੀ ਜੀ। ਫਿਰ ਸਾਨੂੰ ਦੁਆ ਮਰਬਿਆਂ ਦੀ ਵਾਹੀ ਕਰਨ ਦੀ ਲੋੜ ਨਹੀਂ, ਕਿੱਲੇ ਦੀ ਗੱਲ ਹੀ। ਨਹੀਂ ਜੀ, ਮੈਂ ਮਾਫੀ ਮੰਗਦਾ, ਮੇਰੇ ਕੋਲੋਂ ਉਹ ਕਹਿ ਹੋ ਗਿਆ। ਪਤਾ ਮੈਂ ਵੀ ਕਿਤੋਂ ਸੁਣਿਆ ਸੀ, ਹਾਂਜੀ ਪਰ ਉਹ ਗੱਲ ਉਸਤਾਦਾ ਕੋ ਆ ਕੇ ਤਾਂ ਮਤਲਬ ਤਾਂ ਇਹੀ ਹੈ ਨਾ, ਫਾਇਦਾ ਤਾਂ ਹੀ ਆ ਅਸੀਂ ਆਪਣੀਆਂ ਗਲਤੀਆਂ ਸੁਧਾਰੀਏ। ਉਹ ਦੱਸ ਰਹੇ ਆ ਵੀ 10 ਸਿਰ ਇੱਕ ਵੇਲ ਤੋਂ ਉਤਰ ਆਵੇ, ਕਹਿੰਦੇ ਵੀ 25,000 ਛਾਪਰ ਉਤਰੇ 5-5 ਸਿਰ ਵਾਲਾ, ਤੇ ਤੁਸੀਂ ਕਾਮਯਾਬ ਆ ਇਦਾਂ ਹੀ? ਹਾਂਜੀ ਕਾਮਯਾਬ। ਹਾਂ, ਤੇ ਉਹ ਔਰ ਦੱਸ ਬਹੁਤ ਅੱਛੀ ਰੋਜ਼ੀ ਮਿਲ ਜਾਂਦੀ ਹੈ। ਅਗਰ 25,000 ਛਾਪਰ 200 ਰੁਪਏ 'ਚ ਸੇਲ ਹੋ ਜਾਵੇ ਤਾਂ ਬਹੁਤ ਅੱਛੇ ਰੁਪਏ ਬਣਦੇ ਆ। ਅੱਛਾ ਹਾਂਜੀ। ਹਾਂਜੀ
ਤੇ ਅੱਛਾ ਅਸੀਂ ਲਾਇਆ ਜੀ ਉਹਦੇ ਵਿੱਚ ਇਦਾਂ ਸੋਟੀਆਂ ਬੰਨ ਕੇ ਹਾਂਜੀ। ਤੇ ਉਹਦੇ 'ਚ ਤੇ ਇਹ ਸਿੱਧੇ ਬਾਂਸ ਗੱਡੇ ਆ, ਹਾਂਜੀ ਇਹ ਕੀ ਫਰਕ ਆ ਅਰਸ਼ਦ ਹਾਂਜੀ ਸਾਹਿਬ? ਭਾਈ, ਜਿਹੜਾ ਆ ਬਾਂਸ ਆ ਨਾ ਇਸ ਤਰ੍ਹਾਂ ਜੋ ਖੜਾ ਹੁੰਦਾ ਇਹਦੀ ਤਾਕਤ ਬਹੁਤ ਹੁੰਦੀ ਆ। ਅੱਛਾ ਜਿਹੜੀ ਤਾਕਤ। ਗੋਲ ਸੋਟੀ ਆ ਤੁਸੀਂ ਉਹਦੇ ਥੱਲੇ ਫਿਰ ਬਾਂਸ ਦੀ ਸਪੋਰਟ ਦਿੰਦੇ ਆ। ਹਾਂ ਜੋ ਬਾਂਸਾਂ ਦੀ ਫਿਰ ਸਪੋਰਟ ਦੇਣੀ ਉਹ ਤੋਂ ਬਿਹਤਰ ਪਹਿਲੇ ਹੀ ਬਾਂਸ ਲਾ ਲਓ। ਫਿਰ ਜਦੋਂ ਤੇਜ਼ ਆਂਦੀ ਆਉਂਦੀ ਆ ਜਾਂ ਇਹਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ। ਇੱਕ ਬੇਲ ਆ ਜਿਹੜਾ ਪੱਤੇ ਆ ਜਾਂ ਤਣਾ ਵਾ ਇਹਦਾ। ਫਿਰ ਦੂਸਰਾ ਟਮਾਟਰ 'ਚ ਇੱਕ ਮਸਲਾ ਇਹ ਆ, ਇਹ ਆਖਰ ਤੱਕ ਫਲ ਲੈਂਦਾ ਵਾ ਤੇ ਬਾਅਦ ਦੇ ਵਿੱਚ ਇਹ ਪਕਾਉਣੇ ਸ਼ੁਰੂ ਕਰਦਾ। ਹਾਂਜੀ। ਉਹ ਫਿਰ ਜਦੋਂ ਇੱਕ ਲਾਈਨ ਦੇ ਵਿੱਚ ਇੰਨੇ ਪੌਦੇ ਹੁੰਦੇ ਉਹਦਾ ਬਾਂਸਾਂ ਨੇ ਵਜ਼ਨ ਚੱਕਣਾ ਹੁੰਦਾ। ਅੱਗੇ ਆ ਜਾਓ। ਤੇ ਅਰਸ਼ਦ ਸਾਹਿਬ ਇਹ ਤੁਸੀਂ ਕਿਹੜੇ ਮਹੀਨੇ ਚ ਲਾਏ ਆ, ਥੋੜਾ ਜਿਹਾ ਦੱਸ ਦਿਓ ਦੇਖਣ ਵਾਲਿਆਂ ਨੂੰ ਮੋਟਾ ਜਿਹਾ। ਇਹ ਸਾਡੀ ਕਾਸ਼ਤ 15 ਦਸੰਬਰ ਦੀ ਜੀ, ਜਦੋਂ ਪੌਦਾ ਸ਼ਿਫਟ ਕੀਤਾ ਵਾ। ਅੱਛਾ ਟਿੰਡੀ 10 ਦਸੰਬਰ ਨੂੰ ਲਾਈ ਹੈ? ਹਾਂਜੀ, ਇਹ 15 ਨੂੰ ਲਾਇਆ ਇਹ 15 ਨੂੰ ਲਾਇਆ। ਤੇ 10 ਨਵੰਬਰ ਨੂੰ ਇਹਦੀ ਪਨੀਰੀ ਪਾਈ ਸੀ। 10 ਨਵੰਬਰ ਨੂੰ? 10 ਨਵੰਬਰ ਨੂੰ 35 ਦਿਨ ਦੀ ਪਨੀਰੀ ਸ਼ਿਫਟ ਕੀਤੀ ਜੀ। ਹਾਂਜੀ ਅਸੀਂ ਵੀ ਤੁਹਾਨੂੰ ਦਿਖਾਇਆ ਜਦੋਂ ਰੇਹਾਂ ਲਾਇਆ ਦੀ ਸੀ। ਪਨੀਰੀ ਸੀ। ਹਾਂਜੀ ਹਾਂ ਤੇ ਉਹ ਜਦੋਂ ਲਾਇਆ ਸੀ, ਉਹ ਜਦੋਂ ਅਸੀਂ ਲਾਇਆ ਨਾ ਉਹ ਤੁਹਾਨੂੰ ਦਿਖਾਇਆ ਸੀ ਅਸੀਂ ਟਮਾਟਰ ਉਹ ਸੋਟੀਆਂ ਬੰਨ ਕੇ, ਉਹ ਸ਼ਾਹ ਸੁਰਾਜ ਸਾਹਿਬ ਨੇ ਦੱਸਿਆ ਸੀ ਉਸ ਖਰਚੇ ਦਾ। ਪਰ ਇਹਦਾ ਪੁੱਛਦੇ ਆਂ ਵੀ ਇਹਦਾ ਕਿੰਨਾ ਖਰਚਾ, ਜੇ ਆਹ ਬਾਂਸ ਏਡਾ ਏਡਾ ਮੋਟਾ ਲਾਈਏ ਇਹ ਕਿੰਨੇ ਬਾਂਸ ਲੱਗਦੇ, ਕਿੰਨੇ ਫਾਸਲੇ ਤੇ ਲਾਣੇ, ਤੇ ਇਹ ਸਾਰਾ ਦੱਸੋ। ਇਹ 1800 ਬਾਂਸ ਲੱਗਾ ਜੀ ਤੇ 240 ਰੁਪਏ ਦਾ ਬਾਂਸ ਆਇਆ ਸੀ। ਇਹ ਤਕਰੀਬਨ 4.25 ਲੱਖ ਰੁਪਏ ਦੇ ਬਾਂਸ ਆਉਂਦੇ ਆ ਕੱਲੇ ਬਾਂਸ? ਹਾਂਜੀ, ਕਿੱਲੇ ਦੇ 4.25 ਲੱਖ ਦੇ ਬਾਂਸ ਆਉਂਦੇ ਆ। ਇਹਦੀ ਜਿਹੜੀ ਫਿਰ ਸੁਰਾਖ ਮਾਰਨਾ 18 ਇੰਚ ਗਹਿਰਾ ਸੁਰਾਖ ਹੁੰਦਾ ਵਾ। ਇਹਦੀ ਕਾਸਟ ਸਿਰਫ ਆ ਪੌਦੇ ਆ ਲਾਉਣ ਦੀ, ਆ ਤਾਰ ਪਾਉਣ ਦੀ ਕਮ ਸੇ ਕਮ ਵੀ 50,000 ਰੁਪਏ ਖਰਚਾ ਮਜ਼ਦੂਰੀ ਲਾਉਣ ਦੀ ਆ। ਲਓ ਜੀ। ਤੇ ਜਿਸ ਟਾਈਮ ਛਾਪਰ ਇਹਦਾ ਟਮਾਟਰ ਦਾ ਟੁੱਟਦਾ ਵਾ, ਅਗਰ 25,000 ਛਾਪਰ ਤੁਹਾਡਾ ਨਿਕਲਦਾ ਵਾ ਨਾ, ਇੱਕ ਛਾਪਰ ਤੇ ਸਿਰਫ ਤੁੜਾਈ ਦਾ ਖਰਚਾ 20 ਰੁਪਏ ਵੀ ਛਾਪਰ ਤੇ ਆਵੇ ਤੇ ਤਦ ਵੀ ਉਹ 5 ਲੱਖ ਰੁਪਏ ਸਿਰਫ ਤੁੜਾਈ ਤੇ ਖਰਚਾ ਜਾਣਾ। ਸਿਰਫ ਤੁੜਾਈ ਤੇ। ਤੁੜਾਈ ਇਹਦੀ ਤਕਰੀਬਨ 100 ਦਿਨ ਤੁੜਾਈ ਹੁੰਦੀ ਆ। ਅੱਛਾ। 1 ਅਪ੍ਰੈਲ ਤੋਂ ਸਟਾਰਟ ਹੁੰਦੀ ਆ, ਅਪ੍ਰੈਲ ਮਈ ਜੂਨ ਤੇ 10 ਜੁਲਾਈ ਤੱਕ ਇਹ ਪੌਦਾ ਪੈਦਾਵਾਰ ਦਿੰਦਾ। ਅੱਛਾ ਆਮ ਥਾਂ ਤੇ ਹਜੇ ਨਾ ਇਸ ਬੇਲ ਵਾਲੇ ਟਮਾਟਰ ਨੇ ਲਾਇਆ ਬਹੁਤ ਥਾਂ ਤੇ ਹੈ ਪਰ ਹਜੇ ਫਲ ਨਹੀਂ ਲਿਆ, ਤੇ ਅਸੀਂ ਦੇਖ ਰਹੇ ਹਾਂ ਵੀ ਅਰਸ਼ਦ ਸਾਹਿਬ ਇੱਥੇ ਆਪਣੇ ਵੇਲਾਂ ਨੇ ਫਲ ਲੈ ਲਿਆ। ਹਾਂਜੀ। ਤੇ ਇਹ ਕਿੰਨੀ ਉਮਰ ਦੇ ਵਿੱਚ ਹੁਣ ਇਸ ਟਾਈਮ ਫਲ ਲਿਆ ਇਹਨਾਂ ਨੇ? ਇਹ ਇਸ ਟਾਈਮ ਤਕਰੀਬਨ 64 ਦਿਨ ਦਾ 64-65 ਦਿਨ ਦਾ ਪੌਦਾ ਵਾ ਜੀ। ਪੌਦਾ ਹੋ ਗਿਆ। ਅੱਛਾ ਕਿਤੇ ਕਿਤੇ ਅਸੀਂ ਦੇਖ ਰਹੇ ਹਾਂ ਵੀ ਗੁੱਛੇ ਆ, ਹਾਂਜੀ। ਇਸ ਨਸਲ ਨੂੰ ਇਦਾਂ ਗੁੱਛੇ ਇਹ ਲੱਗਦੇ ਗੁੱਛੇ ਆ ਜੀ। ਪਹਿਲੇ ਗੁੱਛੇ ਦੇ ਵਿੱਚ 5 ਤੋਂ 6 ਟਮਾਟਰ ਹੁੰਦੇ, ਦੂਸਰੇ 'ਚ 10-12, ਤੀਸਰੇ 'ਚ ਫਿਰ 20-25 ਟਮਾਟਰ। ਅੱਛਾ ਇਹ ਜਿਹੜਾ ਵਾ ਮਤਲਬ ਵੀ ਉਹ 20-25 ਇੱਕ ਗੁੱਛੇ, ਜਿਹਨੂੰ ਟੋਟਲ 7 ਗੁੱਛੇ ਤਾਰ 6.5 ਫੁੱਟ ਤੇ ਲੱਗੀ ਆ। ਹਾਂ ਹਾਂ। ਇਹ 7 ਗੁੱਛੇ ਇੱਥੇ ਤੱਕ ਹੋਣੇ ਆ। ਤੇ ਅਤਾਰ ਤਾਂ ਉਹੀ ਹੈ ਜਿਹੜੀ ਹਾਂਜੀ ਫਸਲਾਂ ਲਈ ਲਾਉਂਦੇ ਬਿਲਕੁਲ। ਤੇ ਆ ਧਾਗਾ ਬੰਨਿਆ ਹੋਇਆ। ਹਾਂਜੀ, ਹਰ ਇਹਦੇ 'ਚ ਪੌਦੇ ਨੂੰ ਹੁਣ- ਧਾਗਾ, ਤੇ ਫਿਰ ਇਹਦਾ ਬਾਰ-ਬਾਰ ਕੱਛਾ ਟੁੱਟਣਾ ਵਾ, ਬਾਰ-ਬਾਰ ਇਹਨੂੰ ਇਸ ਤਰ੍ਹਾਂ ਨਾਲ ਵਲ ਦੇਣਾ ਵਾ। ਵਾਲਦੇ ਰਹਿਣਾ। ਤੇ ਇਹਦੇ ਉੱਤੇ ਜਿਹੜਾ ਵਾ ਲੇਬਰ ਦੀ ਖਰਚੇ ਬਹੁਤ ਜ਼ਿਆਦਾ ਹੁੰਦੇ ਆ। ਤੇ ਹੁਣ ਕਿੰਨੇ ਕੁ ਦਿਨਾਂ ਤੱਕ ਇਹਦੀ ਤੜਾਈ ਸ਼ੁਰੂ ਹੋ ਜੂਗੀ? ਇਹ ਤਕਰੀਬਨ ਮਾਰਚ ਦੇ ਐਂਡ ਜਾਂ ਅਪ੍ਰੈਲ ਦੇ ਸ਼ੁਰੂ 'ਚ ਇਹਦੀ ਚੁਣਾਈ ਹੋਣੀ। ਚੜਾਈ ਆ ਜੂਗੀ। ਹਾਂਜੀ। ਅੱਛਾ ਤੇ ਇਹ ਕਿਹੜੇ ਮਹੀਨੇ ਤੱਕ ਜਾਊਗਾ ਜੀ? ਇਹ ਫਿਰ 10 ਜੁਲਾਈ ਤੱਕ ਇਹਦੀਆਂ ਤੁੜਾਈਆਂ ਆਉਂਦੀਆਂ ਰਹਿੰਦੀਆਂ। 10 ਜੁਲਾਈ ਤੱਕ। 10 ਜੁਲਾਈ ਤੱਕ ਜਦੋਂ ਫਿਰ ਟੁੱਟਦਾ ਵਾ 500-600 ਛਾਪਰ ਇੱਕ ਦਿਨ 'ਚ ਵੀ ਟੁੱਟ ਜਾਂਦਾ। ਤੁਸੀਂ ਜਿਵੇਂ ਅੱਗੇ ਦੱਸਿਆ ਖਰਚਾ ਨਾ ਬਾਂਸਾਂ ਦਾ ਹਾਂਜੀ ਵੀ ਉਹ 4.5-50 ਮਜ਼ਦੂਰੀ ਪਾ ਕੇ 5 ਲੱਖ ਉਹ ਬਣਾਇਆ ਤੁਸੀਂ। ਹਾਂਜੀ। ਕਿਤੇ ਮੋਟਾ ਜਿਹਾ ਸਾਨੂੰ ਬੀਜ ਦਾ ਵੀ ਦੱਸ ਦਿਓ, ਧਾਗੇ ਧੁੱਗੇ ਦਾ ਵੀ ਦੱਸ ਦਿਓ। ਬੀਜ ਦਾ ਖਰਚਾ ਇੰਨਾ ਨਹੀਂ ਹੈਗਾ। ਬੀਜ ਜਿਹੜਾ ਵਾ ਉਹ ਕੋਈ 9,000 ਰੁਪਏ ਦਾ ਪੈਕਟ ਆ, 6 ਪੈਕਟਾਂ ਦੇ ਨਾਲ 1 ਏਕੜ ਲੱਗ ਜਾਂਦਾ ਵਾ। ਅੱਛਾ ਆਹ ਪੈ ਜਿਹੜਾ ਕਿੱਲਾ ਲੱਗਾ ਨਾ ਇਹ? ਹਾਂਜੀ, ਕਿੱਲਾ ਲੱਗਾ। ਹਾਂਜੀ ਇਹ ਜੀ ਥੋੜੀ ਜੀ ਇਦਾਂ ਬਾਂਹ ਤਾਂ ਚੱਕ ਕੇ ਦਿਖਾਓ ਜੀ, ਸੋਹਣਾ ਹੀ ਬੜਾ ਲੱਗਦਾ ਜੀ ਲੱਗਾ ਹੋਇਆ ਬਾਂਸ ਇਹ। ਕਿਉਂ ਚਾਚਾ? ਮੈਂ ਕਿਹਾ ਸੋਹਣਾ ਹੀ ਬੜਾ ਲੱਗਦਾ। ਹਾਂ ਰੱਸੀਆਂ ਤੇ ਧਾਗੇ ਹਾਂ। ਲਾਈਨਾਂ ਸਿੱਧੀਆਂ ਲੈਣਾ ਪੂਰੀ ਮੀਨਾਕਾਰੀ ਕੀਤੀ ਹੈ। ਮੀਨਾਕਾਰੀ ਹੈ ਜੀ। ਲਾਨੇ ਅਸੀਂ ਵੀ ਹੈ ਜੀ ਟਮਾਟਰ, ਤੇ ਅਸੀਂ ਉਹ ਦੂਆ ਇਦਾਂ ਵਾਲਾ ਲਾਨੇ ਆ ਸੋਟੀ ਵਾਲਾ, ਪਰ ਇਹ ਲੱਗਾ ਸੋਹਣਾ ਲੱਗਦਾ। ਅੱਛਾ ਇਹ ਸਿੱਧੇ ਵਾਂਸ ਤਾਂ ਗੱਡੇ ਹੋਏ ਆ, ਪਰ ਤੁਸੀਂ ਦੇਖੋ ਇਦਾਂ ਵੀ ਵਾਂਸ ਪਾਇਆ ਹੈ ਕਿਤੇ ਕਿਤੇ, ਇਹ ਕੀ ਹੈ ਜੀ? ਜਦੋਂ ਵਜ਼ਨ ਬਹੁਤ ਜ਼ਿਆਦਾ ਹੁੰਦਾ ਨਾ, ਇਹ ਆਪਸ ਇੱਕ ਦੂਸਰੇ ਨੂੰ ਜੋੜਿਆ ਹੋਇਆ ਵਾ। ਵਜ਼ਨ ਇੱਕ ਬਹੁਤ ਹੁੰਦਾ, ਫਿਰ ਜਦੋਂ ਆਂधी ਆਉਂਦੀ ਉਦੋਂ ਬਹੁਤ ਮਸਾਇਲ ਬਣਦੇ ਆ। ਤੇ ਆਂधी 'ਚ ਸਟਰਕਚਰ ਡਿੱਗਣ ਦਾ ਡਰ ਹੁੰਦਾ। ਸਾਰੇ ਨੂੰ ਪਾਇਆ ਹੈ ਇਹਦਾ? ਹਾਂਜੀ, ਸਾਰੇ ਨੂੰ ਪਾਇਆ ਹੋਇਆ। ਅੱਛਾ ਉਹ 9 ਪੈਕਟ ਕਿੰਨੇ ਦੇ ਬਣੇ ਆ ਜੀ ਉਹ ਬੀਜ ਦੇ? ਤਕਰੀਬਨ 6 ਪੈਕਟ। ਹਾਂਜੀ 54,000 54,000 ਦਾ ਬੀ। ਉਹ ਇਹਦੇ ਬਾਕੀ ਖਰਚਿਆਂ ਦੇ ਹਿਸਾਬ ਨਾਲ ਕੁਝ ਵੀ ਨਹੀਂਗਾ। ਇਹ ਜਦੋਂ ਪੌਦਾ ਫਲ ਤੋਂ ਪਹਿਲੇ 3 ਤੋਂ 4 ਲੱਖ ਰੁਪਏ ਮਜ਼ਦੂਰੀ ਦੇ ਖਰਚੇ ਹੋ ਜਾਂਦੇ ਆ। ਜੇ ਸਹੀ ਟਮਾਟਰ ਆ ਇਹ 15 ਲੱਖ 'ਚ 1 ਏਕੜ ਤਿਆਰ ਹੁੰਦਾ। ਮਗਰ ਜੇ ਤੁਹਾਡਾ 25,000 ਛਾਪਰ ਨਿਕਲਦਾ 200 ਨੂੰ ਵਿਕ ਜਾਵੇ ਤਾਂ ਦੂਸਰੀ ਸਾਈਡ ਤੇ ਵੀ 50 ਲੱਖ ਬਣਦਾ, ਜਦੋਂ ਕਿ 200 ਦੀ ਐਵਰੇਜ ਨਹੀਂ ਬਣਦੀ। ਜਦੋਂ ਫਿਰ ਦੂਸਰੀ ਚੀਜ਼ ਦਾ 25,000 ਛਾਪਰ ਸਿਰਫ ਤੁਸੀਂ ਤੋੜਨਾ ਵਾ, ਛਾਪਰ ਲਾਉਣਾ ਵਾ, ਰਕਸ਼ੇ ਤੇ ਲੱਦਣਾ ਵਾ ਜਾਂ ਕਿਸੇ ਵੀ ਟਰਾਂਸਪੋਰਟ ਤੇ ਮੰਡੀ ਭੇਜਣਾ ਵਾ। ਮੰਡੀ ਵਾਲਿਆਂ ਨੇ 3 ਰੁਪਏ ਉਤਾਰਨ ਦੀ ਮਜ਼ਦੂਰੀ ਪਾ ਦੇਣੀ, ਕਮਿਸ਼ਨ 50 ਰੁਪਏ ਨਿਕਲ ਜਾਣੇ, ਤੁਹਾਡਾ 200 ਤੋਂ 150 ਰਹਿ ਜਾਣਾ। ਅਗਰ ਰੇਟ ਹੀ 100 ਰੁਪਏ ਲੱਗਾ ਤਾਂ ਤੁਹਾਨੂੰ ਕੁਝ ਵੀ ਨਹੀਂ ਬਚਣਾ।
ਇਹ ਜੀ ਅੱਗੇ ਮੈਂ ਤੁਹਾਨੂੰ ਜਿੱਦਾਂ ਦੱਸਿਆ ਸੀ ਪਾਕਿਸਤਾਨ ਦੇ ਵਿੱਚ ਜਿਹੜੇ ਸੇਬ ਆ ਉਹ ਬੈਂਗਣਾ ਦੇ ਬਤਾਊ ਜਾਂ ਬੈਂਗਣ ਦੇ ਬਰਾਬਰ ਵਿਕ ਜਾਂਦੇ ਆ ਤੇ ਬੈਂਗਣ ਜਿਹੜੇ ਆ ਉਹ ਸੇਬਾਂ ਦੇ ਭਾਅ ਵਿਕ ਜਾਂਦੇ ਆ ਇੱਥੇ ਕੁਝ ਕਹਿ ਨਹੀਂ ਸਕਦੇ ਕੁਝ ਨਹੀਂ ਕਹਿ ਅਸੀਂ 1000 ਰੁਪਏ ਦਾ ਛਾਪਰ ਵੀ ਵੇਚਿਆ ਵਾ ਹੂੰ। ਤੇ 50 ਰੁਪਏ ਦਾ ਵੀ ਵੇਚਿਆ ਵਾ ਸੱਚੀ ਗੱਲ ਜਾਂ ਛੋਟੀ ਤੇ ਅਗਰ ਜਿਨ੍ਹਾਂ ਲੋਕਾਂ ਦੇ ਇਸ ਸਾਲ ਥੋੜਾ ਜਿਹਾ ਨਾ ਛੋਟੀ ਦਾ ਯਾਨੀ ਤਕਰੀਬਨ 19-20 ਮਾਰਚ ਨੂੰ ਤੇ ਉਸ ਜਿਹਨਾਂ ਉਦੋਂ ਆਮ ਟਮਾਟਰ ਉਤਰਨਾ ਨੇ ਜਿਨ੍ਹਾਂ ਦਾ ਉਤਰਨਾ ਉਹ ਅੱਛਾ ਰੇਟ ਮਿਲੇਗਾ ਬੜੀ ਗੱਲ ਆ ਜੀ। ਇਹ ਸਾਰੀ ਰੇਟ ਮਤਲਬ ਵੀ ਮੰਡੀਆਂ ਤੇ ਜਾਂ ਅਗਰ ਰੇਟ ਮਿਲ ਜਾਏ ਤਾਂ ਹਾਂਜੀ ਅਗਰ ਕਿਸਾਨ ਨੂੰ 100 ਰੁਪਏ ਇੱਕ ਛਾਪਰ ਚੋਂ ਬਚ ਜਾਵੇ ਨਾ ਹਾਂਜੀ ਤੇ 1 ਏਕੜ ਚੋਂ 25 ਲੱਖ ਰੁਪਏ ਕਿਸਾਨ ਨੂੰ ਬਚ ਸਕਦਾ 25000 ਛਾਪਰ ਦਾ। ਪਹਿਲੀ ਚੀਜ਼ ਇਸ ਕਿਸਾਨ ਦੀ ਇਹ ਆ ਵੀ ਉਹ ਸਾਡੇ ਜਿਹੜੇ ਕਿਸਾਨ ਭਰਾ ਵਾ ਇਹਦੀ ਪੈਦਾਵਾਰ ਪੂਰੀ ਲੈਣ। ਹੁਣ ਇੱਕ ਆਦਮੀ 12-14 ਸਾਲ ਛਾਪਰ ਪੈਦਾਵਾਰ ਲੈਂਦਾ, ਇੱਕ 25-30 ਛਾਪਰ ਪੈਦਾਵਾਰ ਲੈਂਦਾ। ਇਹਦੀ ਪੈਦਾਵਾਰ ਤੇ ਸਭ ਤੋਂ ਪਹਿਲੇ ਸਾਨੂੰ ਪੈਦਾਵਾਰ ਤੇ ਕੰਮ ਕਰਨਾ ਚਾਹੀਦਾ। ਜਿਹੜਾ ਤੁਹਾਨੂੰ ਦੱਸਿਆ ਸੀ ਨਾ ਕਿ ਮਦਾਰੀ ਦੇਖੇ ਵੀ ਦੰਦਾਂ ਵਾਲਾ ਤੇ ਬਗੈਰ ਦੰਦਾਂ ਵਾਲਾ ਸੱਪ, ਉਹਦੇ 'ਚ ਫਰਕ ਕਰਨਾ। ਇਹੀ ਤਾਂ ਬਰੀਕੀਆਂ ਜਿਹੜੀਆਂ ਨੋਟ ਕਰਨ ਵਾਲੀਆਂ, ਇਹਦੇ ਤੋਂ ਅਸੀਂ ਮਾਰ ਖਾਂਦੇ ਆ, ਇੱਥੋਂ ਆ ਕੇ ਗੌਰ ਨਹੀਂ ਅਸੀਂ ਕਰਦੇ। ਤੇ ਟੋਟਲ ਖਰਚਾ ਕਿੰਨਾ ਦੱਸਿਆ ਸੀ? ਤਕਰੀਬਨ ਜੀ ਇਹਦੇ ਉੱਤੇ ਬਮੈ ਤੜਾਈ 15 ਲੱਖ ਰੁਪਏ ਖਰਚਿਆ ਜਾਂਦਾ ਵਾ। ਅਗਰ ਇਹ 100-150 ਰੁਪਏ ਜ਼ਿਮੀਂਦਾਰ ਦਾ ਸਾਫੀ ਆ ਜਾਵੇ ਤਾਂ ਬੜੇ ਅੱਛੇ ਰੁਪਏ ਬਚਦੇ ਆ। ਤੇ ਸਾਨੂੰ ਕਿਸਾਨ ਭਰਾਵਾਂ ਨੂੰ ਸਭ ਤੋਂ ਜ਼ਿਆਦਾ ਇਹਦੀ ਪੈਦਾਵਾਰ ਤੇ ਕੰਮ ਕਰਨ ਦੀ ਜ਼ਰੂਰਤ, ਹਰ ਫਸਲ ਦੇ ਪੈਦਾਵਾਰ ਹੀ ਬਚਾਉਂਦੀ ਹੈ। ਪੈਦਾਵਾਰ ਨੇ ਮੰਡੀਆਂ ਪੈਸੇ ਲਿਆਉਣੇ, ਖੇਤਾਂ ਨੇ ਲੈ ਕੇ ਆਉਣੇ, ਤੁਹਾਡੀ ਪੈਦਾਵਾਰ ਹੀ ਵਿਕਣੀ ਹੈ। ਅੱਛਾ ਸਾਹਿਬ, ਰੇਟ ਵੱਧ ਘੱਟ ਹੋਵੇ, ਜੇ ਪੈਦਾਵਾਰ ਚੰਗੀ ਹੋ ਜਾਵੇ ਹਾਂਜੀ ਬੰਦਾ ਬਚ ਜਾਂਦਾ, ਬਹੁਤ ਹੱਦ ਤੱਕ ਬਚ ਜਾਂਦਾ। ਅੱਲਾ ਬਚਾਵੇ, ਕੋ ਆਸਰਾ ਬਣਾ ਦੇਵੇ ਰੱਬ। ਬਹੁਤ ਸਾਰੇ ਲੋਕ ਪੱਟਣ ਦਾ ਜਿਗਰਾ ਨਹੀਂ ਪੈ ਰਿਹਾ, ਆਲੂ ਤਿਆਰ ਹੋਏ ਪਏ, ਇਦਾਂ ਦੀ ਪਰੇਸ਼ਾਨੀ। ਤੇ ਇਹ ਜਿਹੜਾ ਵਾਂਸ ਆ ਦੁਬਾਰਾ ਕੰਮ ਆ ਜਾਊਗਾ ਜੀ? ਹਾਂਜੀ, ਇਹ 2 ਸਾਲ ਅਸਲ 'ਚ ਇਹਦਾ ਫਾਇਦਾ ਇਹੀ, ਇੱਕ ਦਫਾ ਖਰਚਾ ਕਰਕੇ ਨਾ ਇਹਦੇ ਤੇ ਫਸਲ ਚੱਲ ਜਾਂਦੀ ਆ, 2 ਸਾਲ ਇਹ ਠੀਕ ਚੱਲੇਗਾ। ਹੁਣ ਟਮਾਟਰ ਦੀ ਫਸਲ ਲੈ ਲਈਏ ਅਸੀਂ, ਇਹਦੇ ਵਿੱਚ ਜੁਲਾਈ ਦੇ ਵਿੱਚ ਕਰੇਲਾ ਉਗਾ ਕੇ ਲਾ ਦਈਦਾ ਵਾ। ਫਿਰ ਕਰੇਲੇ ਦੀ ਜਾਂ ਕੱਦੂ ਉਹਦੀ ਫਸਲ ਲੈ ਲਓ, ਦਸੰਬਰ 'ਚ ਫਿਰ ਇਹਦੇ ਵਿੱਚ ਦੁਬਾਰਾ ਟਮਾਟਰ ਲਾ ਦਿਓ। 4 ਫਸਲਾਂ ਅਸੀਂ ਲਵਾਂਗੇ 2 ਸਾਲਾਂ 'ਚ। ਜ਼ਮੀਨ ਬਾਉਣੀ ਨਹੀਂ ਐਸੇ ਤਰੀਕੇ ਨਾਲ। ਫਿਰ ਜਿੱਦਾਂ ਇਹ ਪੁਰਾਣੀ ਖਾਲੀ ਹੋਈ ਜਾਣੀ ਆ, ਉਦਾਂ ਹੀ ਇਹਦੀ ਪੈਦਾਵਾਰ ਵਧੀ ਜਾਣੀ। ਵਾਹ ਵਾਹ ਵਾਹ, ਦੇਖ ਰਹੇ ਜੀ। ਉਹ ਇੱਥੇ ਬੀਜ ਸਿਰਫ ਬੋਣਾ, ਤੇ ਉਹ ਕਹਿੰਦੇ ਵੀ ਇੱਥੇ ਕਰੇਲਾ ਇਹਨਾਂ ਬਾਂਸਾਂ ਦੇ ਉੱਤੇ ਇਦਾਂ ਹੀ। ਹਾਂਜੀ, ਅਸਲ ਇਹਦੇ ਵਿੱਚ ਬਹੁਤੀ ਜ਼ਮੀਨ ਨਰਮ ਕਰਨ ਦੀ ਜ਼ਰੂਰਤ ਇਸ ਤੋਂ ਨਹੀਂ ਹੁੰਦੀ। ਜੋ ਪਾਣੀ ਲਾ ਕੇ ਨਾ ਅਸੀਂ ਸੁਰਾਖ ਮਾਰ ਕੇ ਉਹ 'ਚ ਪੌਦਾ ਸ਼ਿਫਟ ਕਰਨਾ ਹੁੰਦਾ। ਟਮਾਟਰ ਦਾ ਵੀ ਪੌਦਾ ਸ਼ਿਫਟ ਹੁੰਦਾ, ਕਰੇਲਾ ਦਾ ਪੌਦਾ, ਬੀਜ ਨਹੀਂ ਲੱਗਦਾ। ਹਾਂਜੀ, ਪੌਦਾ ਸ਼ਿਫਟ ਕਰਨਾ ਹੁੰਦਾ, ਉਹ ਤੋਂ ਫਿਰ ਬਹੁਤ ਅੱਛੇ ਰਿਜ਼ਲਟ ਦੇ ਜਾਂਦੇ। ਬੰਦੇ ਕਿਤੇ ਜਾਂਦੇ ਆ ਨਾ ਦੂਰ ਪਰਾਹੁਣਚਾਰੀ, ਤੇ ਉਹ ਫਿਰ ਉੱਥੇ ਜਿਹੜੇ ਦੂਰ ਦੇ ਰਿਸ਼ਤੇਦਾਰ ਹੁੰਦੇ ਆ, ਕਹਿੰਦੇ ਇੱਥੇ ਵੀ ਗੇੜਾ ਮਾਰ ਜਾਓ, ਉਹ ਫਲਾਣੇ ਦੀ ਸਾਲ ਹੋ ਗਿਆ, ਸੱਟ ਲੱਗੀ ਸੀ, ਉਹਦਾ ਵੀ ਪਤਾ ਕਰ ਲਈਏ, ਹੈਂ ਫਲਾਣੇ ਦੇ ਮੁੰਡਾ ਹੋਇਆ, ਉਹਨੂੰ ਮੁਬਾਰਕੀ ਦੇ ਲਈਏ। ਫਿਰ ਇੱਕੋ ਗੇੜੇ 'ਚ ਸਾਰਿਆਂ ਨੂੰ ਨਿਬੇੜ ਦਿੰਦੇ। ਇਹ ਇਦਾਂ ਵੀ ਲੱਗ ਤਾਂ ਗਿਆ, ਬਾਂਸ ਜੋ ਖਰਚਾ ਹੋਣਾ ਹੋ ਗਿਆ। ਇਸੇ ਲੱਗੇ ਲਗਾਏ ਦੇ ਵਿੱਚ 2-3 ਫਸਲਾਂ ਕਹਿੰਦੇ ਚੱਕ ਲਓ, 4 ਫਸਲਾਂ ਆ ਜਾਂਦੀਆਂ। ਫਿਰ ਜਿਹੜਾ ਇਹਨਾਂ ਖਰਚਾ ਕੀਤਾ ਮਹਿਸੂਸ ਨਹੀਂ ਹੁੰਦਾ। ਉਹਦਾ 4 ਲੱਖ ਖਰਚਾ ਆਵੇ, ਫੀ ਫਸਲ ਦੇ ਉੱਤੇ 4 ਲੱਖ ਪੈ ਗਿਆ। ਜੋ ਫਸਲਾਂ ਦੇ ਲੱਖ ਰੁਪਏ ਹੋਣਾ। ਫਿਰ ਦੂਸਰਾ ਜੋ ਗੋਲ ਸੋਟੀ ਲਾ ਕੇ ਪਰੇਸ਼ਾਨੀ ਹੁੰਦੀ ਆ, ਜਦੋਂ ਆਉਂਦੀ ਆ ਅਕਸਰ ਉਹ ਟਨਲ ਡਿੱਗਦੇ ਆ, ਇਹਦੇ 'ਚੋਂ ਪਰੇਸ਼ਾਨੀ ਨਹੀਂ ਆਉਂਦੀ। ਆ ਬਚਾਓ ਦਾ ਦੱਸਿਆ ਵੀ ਉਹ ਖਰਚੇ ਨੂੰ ਵੰਡ ਲਓ ਫਸਲਾਂ ਤੇ। ਕਿੰਨੀ ਸੋਹਣੀ ਗੱਲ ਕਰੀ। ਬੜੀ ਗੱਲ ਆ ਜੀ, ਇਹੋ ਹੀ ਕਾਰਾਗਰੀ ਆ। ਕਾਰਾਗਰੀ ਤੇ ਇਹੋ ਹੀ ਆ ਨਾ। ਮਾਸ਼ਾਅੱਲਾ। ਅੱਛਾ ਜੀ, ਹੁਣ ਸਾਨੂੰ ਅਗਲੀ ਫਸਲ ਕਿਹੜੀ ਦਿਖਾਣੀ? ਆਜੋ ਜੀ, ਤੁਹਾਨੂੰ ਬੈਂਗਣ ਤੇ ਕੱਦੂ ਦੀ ਫਸਲ ਦਿਖਾਉਂਦੇ ਆ। ਅੱਛਾ ਜੀ, ਹੁਣ ਚੱਲਦੇ ਆ ਆਪਾਂ ਬਤਾਊਂ ਤੇ ਕੱਦੂ ਦੇਖਣ। ਆਜੋ ਜੀ। ਅੱਛਾ ਜੀ, ਅਸੀਂ ਜਿਹੜੇ ਖੇਤ ਵਾਲੇ ਪਾਸੇ ਜਾਂਦੇ ਆ ਨਾ, ਉਧਰ ਹੀ ਅੱਗੇ ਬੈਣ ਸੋਹਣੀ ਥਾਂ ਬਣਾਈ ਹੋਈ ਆ। ਮੈਨੂੰ ਬੜੀ ਪਸੰਦ ਆਈ ਇਹ ਗੱਲ। ਲੇਬਰਾਂ ਹੁੰਦੀਆਂ ਬਾਅਦ ਟਾਈਮ, ਧੀਆਂ ਧਿਆਣੀਆਂ ਕੋ ਆਉਂਦੇ ਆ, ਮੁੰਡੇ ਹੋਣ ਜਾਂ ਜਿਹੜੇ ਵੀ ਲੇਬਰ ਦੇ ਵਿੱਚ ਮਜ਼ਦੂਰ ਹੋਣ, ਕੰਮ ਕਰਦਿਆਂ ਜੇ ਸਾਹ ਲੈਣਾ ਪਵੇ, ਆਪਣਾ ਚੁੱਪ ਕਰਕੇ ਇੱਥੇ ਆ ਕੇ ਬਹਿ, ਆਪਣੀ ਫਸਲ ਰੱਖਣੀ ਆ, ਉਹ ਧੁੱਪ 'ਚ ਨਾ ਰੱਖੀ ਵੇ, ਤੇ ਥੋੜ੍ਹੀ ਜਿਹੀ ਮਿਹਨਤ ਕਰਨ ਨਾਲ ਕਿੱਡੀ ਸੋਹਣੀ ਥਾਂ ਬਣਾਈ ਹੋਈ ਹੈ। ਜਿਹੜੇ ਪਾਸੇ ਵੀ ਗਏ ਆ ਇਦਾਂ ਦਾ ਕੁੱਪ ਜਿਹਾ ਬਣਿਆ ਹੈ। ਆ ਕਾਂ ਵਿੱਚੋਂ ਦੇਖੋ ਜੀ, ਆ ਕਾਨੇ ਲੱਗੇ ਵਿੱਚ ਇਹਦੇ। ਇਹ ਕਿੰਨੀ ਕੁ ਮਿਹਨਤ ਹੋਈ ਜੀ ਇੱਥੇ? ਕੋਈ ਨਹੀਂ ਜੀ, ਆ ਸਮਾਨ ਸਾਡੇ ਕੋਲ ਪਿਆ ਸੀਗਾ ਤੇ 4 ਮੁੰਡਿਆਂ ਨੇ ਇੱਕ ਦਿਨ ਲਾਇਆ ਤੇ ਬਣਾ ਕੇ ਲਿਪ ਲੁਪ ਕੇ ਤੇ ਵਿਹਲੇ। ਵਾਹ। ਹਾਂਜੀ, ਆ ਉੱਤੋਂ ਲਿਪਣ ਨਾਲ ਨਾ ਜੀ, ਹੁਣ ਚ ਪਾਣੀ ਦਾ ਵੀ ਖਤਰਾ ਨਹੀਂ, ਬਾਰਿਸ਼ 'ਚ ਵੀ ਨਹੀਂ ਇਹਨੇ ਚੋਣਾ। ਨਾਲੇ ਗੁਲਾਈ ਆ ਨਾ, ਪਾਣੀ ਫੌਰਨ ਬਾਹਰ। ਗੁਲਾਈ ਚਾ ਉੱਤੇ ਛਿੱਲੇ ਪਦੀਤਾ ਇਹਨਾਂ ਨੇ। ਚਾਚਾ ਐਡਾ ਸੌਖਾ ਨਹੀਂ ਹੈ ਜਿੰਨਾ ਮਿੰਟਾਂ ਜਿਹਨੇ ਦੱਸਤਾ। ਪਤਾ ਕੀ, ਉਹ ਮੁੰਡੇ ਕਾਰੀਗਰ ਹੋਣ। ਕਾਰੀਗਰ ਹਾਂ, ਇਦਾਂ ਕਾਨਿਆਂ ਨੂੰ ਕਰਕੇ ਬੰਨ ਕੇ, ਹਾਂਜੀ ਕਾਨਿਆਂ ਨੂੰ ਪਹਿਲਾਂ ਬੰਨਿਆ ਹੋਇਆ ਜੀ, ਫਿਰ ਬੰਨ ਕੇ ਵਿੱਚ ਬੀੜੇ ਹੋਏ ਆ। ਹਾਂਜੀ, ਹਾਂ, ਬੜੀ ਬਸ ਸੋਹਣਾ ਮਿਹਨਤ ਨਾਲ ਬਣਿਆ ਤੇ ਐਂ ਚਾਰੇ ਪਾਸੋਂ ਹਵਾ ਬੁੱਲਾ, ਜਿੱਧਰ ਨੂੰ ਆਵੇ ਮਰਜੀ। ਉਹ ਜੀ ਇੱਥੋਂ ਵੱਡੀ ਸੜਕ ਲੰਘ ਰਹੀ ਆ, ਇਹ ਜਾ ਰਹੀ ਆ ਕਰਾਚੀ ਨੂੰ। ਹਾਂਜੀ, ਲਾਹੌਰ ਤੋਂ ਕਰਾਚੀ ਨੂੰ ਜਾ ਰਹੀ, ਭਰਤ ਪਾ ਕੇ ਤੇ ਉੱਚੀ। ਉਹ ਦੇਖੋ ਜੀ,
ਇਹ ਮੋਟਰਵੇ ਆ ਮੋਟਰਵੇ ਤੇ ਚੱਲ ਆ ਜਾਓ ਕਰਾਚੀ ਚੱਲੀਏ। ਅਸੀਂ ਪਹੁੰਚ ਗਏ ਹਾਂ ਜੀ ਫਸਲ ਦੇ ਵਿੱਚ। ਕੱਦੂ ਤੇ ਬਤਾਊ ਤੁਹਾਨੂੰ ਦਿਖਾਈਏ ਵੀ ਕੱਦੂ ਤੇ ਬਤਾਊ ਦਾ ਸਲੂਕ ਕਿੰਨਾ ਹੁੰਦਾ। ਆ ਤੁਸੀਂ ਦੇਖ ਰਹੇ ਆ ਇੱਕ ਬਤਾਊ ਤੇ ਇੱਕ ਕੱਦੂ। ਅਰਸ਼ਦ ਸਾਹਿਬ ਇਹ ਦੱਸੋ ਜੀ ਇਹ ਕਦੋਂ ਦੀ ਫਸਲ ਲੱਗੀ ਤੇ ਕਿਹੜਾ ਬੀ ਲੱਗਾ? ਇਹ ਫਸਲ ਲੱਗੀ ਸੀ ਜੀ 20 ਨਵੰਬਰ ਨੂੰ। ਨਵੰਬਰ। ਇਹ ਨਵੰਬਰ ਚ ਲਾਈ ਸੀਗੀ। ਜਿਹੜਾ ਵਾ ਕੱਦੂ ਦਾ ਜਰਮੀਨੇਸ਼ਨ ਘੱਟ ਟੈਂਪਰੇਚਰ 'ਚ ਨਹੀਂ ਹੁੰਦਾ। ਇਹਦੇ ਵਿੱਚ ਜਿਹੜੇ ਆ ਬਾਂਸ ਲੱਗੇ ਹੋਏ ਇਹਨਾਂ ਤੇ ਜਾਲ ਲੱਗੇਗਾ, ਜਿਹੜਾ ਕੱਦੂ ਦੀ ਬੇਲ ਜਾਲ ਤੇ ਆ ਜਾਏਗੀ ਤੇ ਬੈਂਗਣ ਉਸ ਸਾਈਡ ਤੇ ਪੈਦਾਵਾਰ ਦਿੰਦਾ ਰਹੇਗਾ। ਆ ਦੇਖੋ ਜੀ ਆ ਫੁੱਲ ਲੱਗਾ। ਹਾਂ ਬਤਾਊ ਇਹ ਕੱਦੂ ਦੀ ਫਸਲ ਆ ਜੀ। ਹਜੇ 2 ਦਿਨ ਹੋਏ ਪਲਾਸਟਿਕ ਉਤਰੇ ਹੋਏ ਆ ਤੇ ਇਹ ਕੰਡੀਸ਼ਨ ਹੈ ਇਹਦੀ। ਇੱਥੇ ਕੱਦੂ ਬਣਨਾ ਜੀ। ਆ ਦੇਖੋ ਆ ਕੱਦੂ ਬਣਿਆ ਨਿੱਕਾ ਮਾਦਾ ਫੁੱਲ ਲੱਗੇ ਹੋਏ ਆ। ਇੱਥੋਂ ਹੀ ਕੱਦੂ ਬਣਨਾ। ਇੱਥੋਂ ਕੱਦੂ ਬਣੂਗਾ। ਹਾਂਜੀ ਇਹ ਨਵੰਬਰ ਚ। ਹਾਂਜੀ ਤੇ ਲਾ ਕੇ ਬੀਜ ਤੋਂ ਉਦਾਂ ਹੀ ਮੋਮੀ ਲਿਫਾਫਾ ਪਾਤਾ ਸੀ। ਹਾਂਜੀ ਆ ਮੋਮੀ ਲਿਫਾਫਾ ਪਾਇਆ ਸੀ ਨਾ ਤਾਰਾਂ ਦੇ ਉੱਤੇ। ਹਾਂਜੀ ਅੱਛਾ ਹੁਣ ਤੁਸੀਂ ਜਿੱਦਾਂ ਹੀ ਮੌਸਮ ਤਪਿਆ ਤੁਸੀਂ ਉਹ ਲਾਤਾ? ਹਾਂਜੀ ਇਹ ਕੱਲ ਲਿੱਥਾ ਵਾ ਜੀ। ਕੱਲ ਲੱਥਾ। ਹਾਂਜੀ ਅੱਛਾ 13 ਫਰਵਰੀ ਨੂੰ। 13 ਫਰਵਰੀ ਨੂੰ। ਹੁਣ ਇਹਦੇ ਚ ਬਾਂਸ ਕਿਉਂ ਕੱਢੇ ਆ ਜੀ? ਇੱਥੇ ਜਾਲ ਲੱਗਣੇ ਆ ਜੀ। ਜਿਹੜੀ ਕੱਦੂ ਦੀ ਬੇਲ ਆਣ ਕੇ ਜਾਲ ਤੇ ਚੜ ਜਾਣੀ ਹੈ। ਅੱਛਾ ਜਦ ਬੈਂਗਣ ਆ ਉੱਥੇ ਪੈਦਾਵਾਰ ਆਪਣੀ ਦਿੰਦਾ ਰਹੇਗਾ। ਕੱਦੂ ਨੇ ਜਿੱਦਣ ਪੈਦਾਵਾਰ ਦੇਣੀ ਸ਼ੁਰੂ ਕਰਨੀ ਹੈ 90 ਦਿਨ ਇਹਦੇ ਜੋ ਬੰਦੇ ਹੁੰਦੇ ਆ। ਭਰਪੂਰ ਪੈਦਾਵਾਰ ਇਹ 90 ਦਿਨ ਦਿੰਦਾ। ਅੱਛਾ ਉਸ ਤੋਂ ਬਾਅਦ ਅਗਰ ਇਹਨੂੰ ਖਤਮ ਵੀ ਕਰਨਾ ਹੋਵੇ ਕਰ ਦੋ। ਫਿਰ ਜਦੋਂ ਇੱਥੋਂ ਇਹਦੇ ਉੱਤੇ ਹੋਏਗਾ ਜੂਨ ਜੁਲਾਈ ਦੀ ਜਿਹੜੀ ਹੈ ਨਾ ਬੇਲ ਦੀ ਵਜ੍ਹਾ ਤੋਂ ਬੈਂਗਣ ਤੇ ਥੋੜੀ ਛਾਂ ਰਹੂਗੀ। ਬੈਂਗਣ ਦੀ ਪੈਦਾਵਾਰ ਜ਼ਿਆਦਾ ਰਹੂਗੀ ਜੂਨ ਜੁਲਾਈ 'ਚ। ਮਾਸ਼ਾਅੱਲਾ। 90 ਦਿਨ ਤੁਸੀਂ ਇਹਦੇ ਲਾਣ ਤੋਂ ਗਿਣੇ ਆ? ਨਹੀਂ ਇਹਦੀ ਪੈਦਾਵਾਰ 3 ਮਹੀਨੇ 90 ਦਿਨ ਪੈਦਾਵਾਰ। ਜਦੋਂ ਇਹਦੀ ਤੜਾਈ ਸ਼ੁਰੂ ਹੋ ਜਾਵੇ ਹਾਂਜੀ ਉਦੋਂ ਤੋਂ 90 ਦਿਨ ਗਿਣ ਲੈਣੇ। 3 ਮਹੀਨੇ ਬਣਦੇ। ਇਹ ਅਕਸਰ ਜਿਹੜਾ ਵਾ ਨਾ ਕੱਦੂ ਇਹ 65-70 ਦਿਨ ਤੇ ਜਾ ਕੇ ਤੜਾਈਆਂ ਤੇ ਆਉਂਦਾ। ਅਗਰ ਫਰਵਰੀ ਮਾਰਚ ਨੂੰ ਲਾਓ ਹੋ ਸਕਦਾ 50 ਦਿਨ ਬਾਅਦ, ਕਿਉਂਕਿ ਟੈਂਪਰੇਚਰ ਜ਼ਿਆਦਾ ਹੁੰਦਾ, ਦਿਨ ਦਾ ਰੋਸ਼ਨੀ ਦੌਰਾਨੀਆ ਜ਼ਿਆਦਾ ਹੁੰਦਾ। ਸਰਦੀਆਂ ਨੂੰ ਰੋਸ਼ਨੀ ਦਾ ਦੌਰਾਨੀਆ ਥੋੜਾ ਹੁੰਦਾ। ਦਿਨ ਵੱਡੇ ਛੋਟੇ ਦਾ ਵੀ ਅਸਰ ਪੈਂਦਾ ਜੀ। ਹਾਂ ਇੰਨੀ ਬਰੀਕੀ 'ਚ ਸਾਡੇ ਜ਼ਿਮੀਂਦਾਰ ਨਹੀਂ ਸੋਚਦੇ, ਅਸੀਂ ਨਹੀਂ ਸੋਚਦੇ। ਜਿੱਥੇ ਤੱਕ ਅਰਸ਼ਦ ਸਾਹਿਬ ਨੇ ਦੇਖਿਆ ਵੱਡੇ ਛੋਟੇ ਦਿਨਾਂ ਦਾ ਫਰਕ। ਦੇਖੋ ਜੀ ਇਹ ਕਿੰਨਾ ਕੁ ਫਾਸਲਾ ਜੀ ਇਸ ਬਤਾਊ ਤੋਂ ਜਾਂ ਇੱਥੋਂ ਇੱਥੇ ਤੱਕ ਦਾ? ਤਕਰੀਬਨ 2.5 ਤੋਂ 3 ਫੁੱਟ। 3 ਫੁੱਟ ਉਹਨਾਂ ਨੇ ਪਿਛਾਂ ਹਟਾ ਕੇ ਨਾ ਇਦਾਂ ਬਾਂਸ ਲਾਏ ਆ। ਤੁਸੀਂ ਦੇਖ ਰਹੇ ਆ ਬਾਂਸ ਪੂਰਾ ਖੇਤ ਦਿਖਾਓ ਜੀ ਕਿੱਦਾਂ ਬਾਂਸ ਲੱਗੇ ਹੋਏ ਆ। ਵੀ ਇਦਾਂ ਲੱਗਦਾ ਜਿਵੇਂ ਇਹ ਬਾਂਸ ਉੱਗੇ ਆ ਇੱਥੇ, ਵੀ ਫਸਲ ਹੀ ਬਾਂਸਾਂ ਦੀ, ਵੀ ਬੀਜੇ ਹੀ ਬਾਂਸ ਸੀ। ਤੇ ਬੀਜੇ ਇਹਨਾਂ ਨੇ ਬਤਾਊ ਤੇ ਇੱਥੇ ਹਟਾ ਕੇ ਇੱਥੋਂ ਵੇਲ ਨੂੰ ਤੋੜ ਕੇ ਤੇ ਇਦਾਂ ਇੱਥੇ ਨੱਟ ਪੈ ਜਾਣਾ ਜਾਲ ਤੇ ਉਹਦੇ ਉੱਤੇ ਚੜਾ ਦੇਣੀ ਤੇ ਇੱਥੇ ਬਤਾਊ ਰਹਿ ਜਾਣਾ। ਤੁਸੀਂ ਦੇਖੋ ਬੈਂਗਣ ਵੀ ਟੁੱਟਦਾ ਰਹੇਗਾ ਖਾਲੀ ਵਿੱਚ। ਲੱਗੇ ਹੋਏ ਇਕੱਠੇ ਇੱਕ ਥਾਂ ਤੇ ਆ, ਪਰ ਉਹਨਾਂ ਨੇ ਵੱਖਰੇ ਕਿਵੇਂ ਕਰਨੇ ਆ ਵੀ ਕੱਦੂ ਨੇ ਇੱਧਰ ਆ ਜਾਣਾ, ਬਤਾਊ ਨੇ ਇੱਥੇ ਆ ਜਾਣਾ। 3 ਫੁੱਟ ਦਾ ਵਿੱਚ ਸਫ਼ਰ ਪੈ ਜਾਣਾ। ਤੇ ਬੜਾ ਮੈਨੂੰ ਆਹ ਨਾ ਗੱਲ ਸਮਝ ਕਿੱਡੀ ਸੌਖੀ ਸਮਝ ਆ ਗਈ ਗੱਲ ਵੀ ਬਤਾਊ ਦੇ ਉੱਤੇ ਫਿਰ ਛਾਂ ਵੀ ਕਰਨਗੇ ਕੱਦੂ। ਹਾਂਜੀ ਤੇ ਫਿਰ ਇਹਨਾਂ ਦਾ 3 ਮਹੀਨੇ ਦਾ ਜਿਹੜਾ ਅਰੂਜ ਦੱਸਿਆ ਉਹਨਾਂ ਨੇ। ਕੁਝ ਦੋਸਤ ਸਾਡੇ ਨਾ ਜਦੋਂ ਇਹਨੂੰ ਕੱਦੂ ਨੂੰ ਜ਼ਮੀਨ ਤੇ ਪਿਆ ਰਹਿਣ ਦਿੰਦੇ ਆ, ਫਿਰ ਜਦੋਂ ਬੈਂਗਣ ਟੁੱਟਦਾ ਉਹ ਬਾਰ-ਬਾਰ ਬੇਲਾਂ ਪੈਰਾਂ ਦੇ ਥੱਲੇ ਮਿੱਧ ਹੁੰਦੀਆਂ ਵਾ, ਉਹਦੇ ਨਾਲ ਫਿਰ ਕੱਦੂ ਦੀ ਪੈਦਾਵਾਰ ਨਹੀਂ ਠੀਕ ਆਉਂਦੀ। ਇਸ ਤਰੀਕੇ ਨਾਲ ਇਹ ਪੈਦਾਵਾਰ ਜਿਹੜੀ ਬਹੁਤ ਅੱਛੀ ਹੁੰਦੀ ਹੈ। ਫਿਰ ਜਾਲ ਦੇ ਉੱਤੇ ਜਦੋਂ ਕੱਦੂ ਦੀ ਬੇਲ ਚੜ੍ਹਦੀ ਇਹਦੀ ਪੈਦਾਵਾਰ ਹੀ ਡਬਲ ਹੋ ਜਾਂਦੀ। ਫਿਰ ਤੋੜਨਾ ਵੀ ਸੌਖਾ, ਹਾਂ ਤੁੜਾਈ ਵੀ ਆਸਾਨ, ਔਰ ਉਹਦਾ ਮਿਆਰ ਬਹੁਤ ਅੱਛਾ ਹੁੰਦਾ। ਜ਼ਮੀਨ ਤੇ ਅਕਸਰ ਜਿਹੜਾ ਹੁੰਦਾ ਉਹਦੀ ਇੱਕ ਸਾਈਡ ਥੋੜੀ ਜਿਹੀ ਬਾਰਿਸ਼ਾਂ ਤੋਂ ਬਾਅਦ ਖਰਾਬ ਹੁੰਦੀ, ਇਹਦੇ ਤੇ ਨੈਟ ਤੇ ਨਹੀਂ ਹੁੰਦੀ। ਉਹ ਇੱਕੋ ਹੀ ਗੱਲ ਦੇ ਉੱਤੇ ਜ਼ੋਰ ਦੇ ਰਹੇ ਜ਼ਿਮੀਂਦਾਰ ਨੂੰ, ਕਹਿ ਰਹੇ ਵੀ ਪੈਦਾਵਾਰ ਵਧਾ ਲਓ ਤੁਹਾਡੀ ਆਮਦਨ ਵੱਧ ਜੂਗੀ। ਵੀ ਉਹ ਸਾਡੇ ਚ ਇਹ ਕਹਿੰਦੇ ਆ ਵੀ ਕੱਦੂ ਦੀ ਇਹ ਚੀਜ਼ ਫਿਤਰਤ ਆ ਇਦਾਂ ਹੇਠਾਂ ਤੁਰਨਾ ਤੇ ਸਾਰਾ ਕੁਝ, ਪਰ ਉੱਥੇ ਗੁਜ਼ਾਰਾ ਦਾ ਕੱਦੂ ਉਹਨੂੰ ਵੀ ਲੱਗ ਜਾਂਦੇ ਉਸ ਵੇਲੇ ਨੂੰ। ਔਰ ਉਹ ਕਹਿੰਦੇ ਵੀ ਤੁਹਾਡਾ ਉਹ ਟਾਰਗੇਟ ਨਹੀਂ ਪੂਰਾ ਹੋਣਾ, ਪੈਦਾਵਾਰ ਨਹੀਂ ਪੂਰੀ ਹੁੰਦੀ। ਦੂਸਰਾ ਜਿਹੜਾ ਉਹਦੀ ਕੁਆਲਿਟੀ ਉਹਨੀ ਅੱਛੀ ਨਹੀਂ ਰਹਿੰਦੀ। ਜਦੋਂ ਮਿਆਰ ਤੁਹਾਡੀ ਸਬਜ਼ੀ ਦਾ ਬਹੁਤ ਅੱਛਾ ਹੋਏਗਾ ਨਾ, ਉਹ ਮਾਰਕੀਟ 'ਚ 50-100 ਰੁਪਏ ਵੱਧ ਰੇਟ ਤੇ ਵਿਕੇਗੀ। ਅੱਛਾ ਜੀ ਤੁਸੀਂ ਨਾ ਅੱਗੇ ਟਿੰਡੀ ਦੇ ਵਿੱਚ ਵੀ ਬਤਾਊ ਲਾਇਆ ਹੈ, ਹਾਂਜੀ ਫਿਰ ਕੱਦੂ 'ਚ ਵੀ ਬਤਾਊ ਲਾਇਆ ਹੈ। ਹਾਂਜੀ ਜਿਹੜਾ ਬਤਾਊ ਆ ਹਾਂਜੀ ਇਹਨੂੰ ਸਪਰੇ ਬਹੁਤੀ ਹੁੰਦੀ ਹੈ, ਇਹਨੂੰ ਉਹ ਕੀ ਕੋਈ ਬਹੁਤਾ ਪੈਂਦਾ? ਹਾਂਜੀ ਇਹਨੂੰ ਕੀੜਾ ਬਹੁਤ ਜ਼ਿਆਦਾ ਬੈਂਗਣ 'ਚ ਪੈਂਦਾ ਵਾ, ਇਹਨੂੰ ਸਪਰੇ ਬਹੁਤ ਜ਼ਿਆਦਾ ਕਰਨੀ ਪੈਂਦੀ। ਸਾਡੇ ਦੋਸਤ ਅਕਸਰ ਜ਼ਿਮੀਂਦਾਰ ਭਰਾ ਨਹੀਂ ਲਾਉਂਦੇ ਇਹ। ਜਦੋਂ ਜੇ ਇਸ ਕੰਮ ਤੇ ਜਿੰਨੀ ਜ਼ਿਆਦਾ ਮਿਹਨਤ ਆ ਉਹਦੇ ਵਿੱਚ ਨਫਾ ਹੋਣ ਦੇ ਚਾਂਸ ਵੀ ਉਨੇ ਜ਼ਿਆਦਾ ਹੁੰਦੇ। ਫਿਰ ਇਹਦਾ ਟਾਈਮ ਪੀਰੀਅਡ ਬਹੁਤ ਆ। ਇਹ 6 ਮਹੀਨੇ ਬੈਂਗਣ ਪੈਦਾਵਾਰ ਦਿੰਦਾ। ਜੋ 6 ਮਹੀਨੇ ਪੈਦਾਵਾਰ ਦਿੰਦਾ ਵਾ ਉਹਦੇ ਵਿੱਚ ਕਦੀ ਰੇਟ ਜ਼ਿਆਦਾ ਹੋਣਾ ਕਦੀ ਕੰਮ ਹੋਣਾ। ਉਹ 'ਚ ਤੁਹਾਡੇ ਜਿਹੜਾ ਨਾ ਫਿਰ ਵੀ ਮਤਲਬ ਅੱਛੇ ਰੁਪਏ ਬਣਨ ਦੇ ਚਾਂਸ ਆ। ਜਿਹੜੀ ਫਸਲ ਕੋ 50-60 ਦਿਨ ਚਾਹੀਏ ਉਹ 50-60 ਦਿਨ ਮੰਦੇ 'ਚ ਵੀ ਆ ਸਕਦੀ ਹੈ। ਆਏ ਹਾਏ ਹਾਏ।
ਕੀ ਬਾਤ। ਦੇਖੋ ਜੀ ਗੱਲਾਂ ਸੋਨੇ ਦੇ ਨਾਲ ਸਿਆਹੀ ਨਾਲ ਲਿਖਣ ਵਾਲੀਆਂ। ਉਹ ਕਹਿੰਦੇ ਜਿਹੜੀ ਫਸਲ ਤੇ ਮਿਹਨਤ ਬਹੁਤੀ ਹੋਊਗੀ ਹਾਂਜੀ ਉਹ ਤੁਹਾਨੂੰ ਆਮਦਨ ਵੀ ਬਹੁਤੀ ਦੇ ਸਕਦੀ ਹੈ ਟਾਈਮ ਜ਼ਿਆਦਾ ਕੱਢੇਗੀ, ਬਹੁਤੇ ਚਾਂਸ ਆ ਉਹਦੇ ਟਾਈਮ ਜ਼ਿਆਦਾ ਵੀ ਉਹ ਤੁਹਾਨੂੰ ਆਮਦਨ ਵੀ ਦੇ ਸਕਦੀ। ਫਿਰ ਕਹਿੰਦੇ ਜਿਹੜੀ ਲੰਬੀ ਫਸਲ ਆ ਹਾਂਜੀ ਉੱਥੇ ਭਾਅ ਵੱਧ ਘੱਟ ਹੋਣਾ ਕਿਤੇ ਨਾ ਕਿਤੇ ਤੁਹਾਡੇ ਬਾਉਂਡਰੀਆਂ ਬਾਹਰ। ਹਾਂਜੀ। ਚੱਕਾ। ਕੋਈ ਨਾ ਕੋਈ ਤਾਂ ਚੀਕਾ ਲੱਗੇਗਾ ਹੀ 6 ਮਹੀਨੇ। ਬੈਂਗਣ ਅਸੀਂ 50 ਰੁਪਏ ਦਾ ਵੀ ਵੇਚਿਆ ਤੇ ਬੈਂਗਣ ਅਸੀਂ 1000 ਰੁਪਏ ਦਾ ਵੀ ਵੇਚਿਆ। ਹਾਂ ਇਹ ਜੈਨੂਨ ਤੇ 1000 ਰੁਪਏ ਦਾ, ਕੱਦੂ ਵੀ 1000 ਰੁਪਏ ਦਾ। ਏਦਾਂ। ਇਸ ਸਾਲ ਜੁਲਾਈ ਅਗਸਤ ਬੈਂਗਣ ਔਰ ਕੱਦੂ 800 1000 ਰੁਪਏ ਦਾ ਛਾਪਰ ਸੀ। ਜੀ। ਮਾਸ਼ਾਅੱਲਾ। ਤੁਸੀਂ ਆ ਉਸਮਾਨ ਸਾਹਿਬ ਦਿਖਾ ਰਹੇ ਆ ਜੀ ਆਹ ਵੇਲਾਂ ਕਿਤੇ ਕਿਤੇ ਤਾਂ ਚੜ ਗਈਆਂ ਤਾਂ ਨੂੰ ਬਾਹਰ ਨੂੰ ਆ ਰਹੀਆਂ। ਮਾਸ਼ਾਅੱਲਾ ਫਸਲ ਸੋਹਣੀ ਖੜੀ ਆ ਤੇ ਕਿਤੇ ਕਿਤੇ ਬਤਾਉਂ ਵੀ ਸਿਰ ਚੱਕ ਕੇ ਤੇ ਇਦਾਂ ਹਿਲਾ ਰਿਹਾ ਹੱਥ ਵੀ ਮੈਂ ਆਇਆ। ਆਇਆ ਹਾਂ ਇਹ ਕਿੰਨੇ ਕੁ ਦਿਨਾਂ ਤੱਕ ਕੱਦੂ ਤੇ ਕਿੰਨੇ ਕੁ ਦਿਨਾਂ ਤੱਕ ਬਤਾਉਂ ਸ਼ੁਰੂ ਹੋ ਜਾਊ? ਤਕਰੀਬਨ 20 ਦਿਨ ਤੱਕ ਕੱਦੂ ਸ਼ੁਰੂ ਹੋ ਜਾਣਾ। ਅਸਲ ਅਸੀਂ ਨਾ ਜੋ ਛਾਪਰ ਦੇ ਅੰਦਰ ਇਹਨੂੰ ਪਾਣੀ ਨਹੀਂ ਦਿੰਦੇ। ਅਗਰ ਪਲਾਸਟਿਕ ਸ਼ੀਟ ਦੇ ਅੰਦਰ ਇਹਨੂੰ ਪਾਣੀ ਲਾਓ ਤੇ ਇਹਨੂੰ ਡਾਉਣੀ ਬਹੁਤ ਜ਼ਿਆਦਾ ਆਉਂਦੀ ਹੈ। ਅੱਛਾ ਫਿਰ ਬੇਲਾਂ ਹੁਣ ਵੱਡੀਆਂ ਜਾਂ ਪਾਣੀ ਲੱਗਣਾ ਇਹਨਾਂ ਨੇ ਨਰਮ ਹੋ ਕੇ ਖਾਲੀ 'ਚ ਡਿੱਗਣਾ ਸੀਗਾ, ਉਹ ਗਲਣੀਆਂ ਸੀਗੀਆਂ। ਹੁਣ ਅਸੀਂ ਹਜੇ ਕੱਲ ਸਵੇਰ ਛਾਪਰ ਉਤਾਰਿਆ ਵਾ ਤੇ ਹਫਤਾ ਠਹਿਰ ਕੇ ਪਾਣੀ ਲਾਵਾਂਗੇ ਫਿਰ ਇਨਸ਼ਾਅੱਲਾ ਇਹ ਪੈਦਾਵਾਰ ਤੇ ਆ ਜਾਣਾ। ਮਾਸ਼ਾਅੱਲਾ। ਫਿਰ ਦੂਸਰਾ ਕੱਦੂ ਦਾ ਜਿਹੜਾ ਫੁੱਲ ਹੈ ਰਾਤ ਦੇ ਸ਼ਾਮ ਦੇ ਟਾਈਮ ਖਿੜਦਾ ਵਾ ਤੇ ਸਵੇਰ ਤੱਕ ਰਹਿੰਦਾ ਵਾ। ਅਗਰ ਤੁਸੀਂ ਕੱਦੂ ਨੂੰ ਦੇਖੋ ਤਾਂ ਪਤਾ ਚੱਲਦਾ ਵਾ ਖਰਿਆ ਇਹਨੂੰ ਫਲ ਨਹੀਂ ਹੈਗਾ। ਅਗਰ ਰਾਤ ਨੂੰ ਦੇਖੋ ਇਹਦਾ ਫੁੱਲ ਚਮਕਦੇ ਹੁੰਦੇ ਆ ਸਫੇਦ, ਫਿਰ ਪਤਾ ਚੱਲਦਾ ਬਹੁਤ ਅੱਛਾ ਫਲ ਹੈ। ਵਾਹ ਵਾਹ ਵਾਹ। ਲੂਚੇ ਦੇ ਬੂਟੇ ਅੱਜ ਕੱਲ ਚਿੱਟੇ ਹੋਏ ਪਏ ਆ, ਉਹਨਾਂ ਨੂੰ ਫੁੱਲ ਚਮਕਦਾ, ਰਾਤ ਨੂੰ ਵੀ ਚਮਕਦਾ, ਦਿਨੇ ਵੀ ਚਮਕਦਾ। ਹਾਂ ਇਦਾਂ ਮਾਸ਼ਾਅੱਲਾ ਜੀ। ਤੁਹਾਨੂੰ ਅਸੀਂ ਆਹ ਤੀਸਰੀ ਫਸਲ ਦਿਖਾਤੀ ਅਰਸ਼ਦ ਸਾਹਿਬ ਦੀ। ਉਮੀਦ ਆ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਵੀ ਜਿਹੜੀ ਗੱਲ ਮੈਂ ਕੀਤੀ ਸੀ ਨਾ ਵੀ ਸਾਡੇ ਉਸਤਾਦਾਂ ਦੇ ਉਸਤਾਦ ਆ, ਤੁਹਾਡੇ ਗੱਲਾਂ ਪਸੰਦ ਆਈਆਂ ਹੋਣਗੀਆਂ। ਤੇ ਹੁਣ ਇਸ ਤੋਂ ਗਾਂਹ ਵੀ ਇੱਕ ਫਸਲ ਆ ਉਹ ਦਿਖਾ ਕੇ ਤੇ ਫਿਰ ਤੁਹਾਨੂੰ ਅਸੀਂ ਛੁੱਟੀ ਦਿੰਦੇ ਹਾਂ। ਹਾਂਜੀ ਇੱਕ ਵਾਰੀ ਤਾਂ ਨਾ ਗੋਭੀ ਬੰਦ ਗੋਭੀ ਜਾ ਕੇ ਉੱਪਰ ਜਿਹਾ ਲੱਗਦਾ ਹੈ ਵੀ ਜਿੱਦੇ ਬੰਦਿਆਂ ਦੀ ਨਾ ਸੇਰੀ ਉੱਤੇ ਆ ਬਾਕੀ ਹੇਠ। ਅੱਛਾ ਜੀ ਗੋਭੀ ਅਸੀਂ ਬੰਦ ਗੋਭੀ ਦਿਖਾ ਰਹੇ ਹਾਂ। ਅਰਸ਼ਦ ਸਾਹਿਬ ਜੀ ਸਾਨੂੰ ਆਪਣੀ ਗੋਭੀ 'ਚ ਲੈ ਕੇ ਆਏ ਬੰਦ ਗੋਭੀ 'ਚ। ਉਹ ਦੂਈ ਗੋਭੀ ਦੀ ਤਾਂ ਗੱਲ ਹੀ ਨਹੀਂ ਨਾ ਕਰਨੀ, ਬੰਦ ਗੋਭੀ ਦੀ ਗੱਲ ਹੋਊਗੀ। ਅੱਛਾ ਇਹ ਫਸਲ ਜੀ ਇਹ ਕਦੋਂ ਲਾਈ ਆ? ਤੇ ਇੱਕ ਅਰਸ਼ਦ ਸਾਹਿਬ ਦੱਸਿਓ ਕਿ ਜਿਹੜੀ ਉਹ ਆ ਨਾ ਫੁੱਲ ਗੋਭੀ ਉਹ ਲੱਗਦੀ ਕੋਈ 65 ਦਿਨਾਂ ਦੀ, ਕੋਈ 55 ਦੀ, ਕੋਈ 70 ਦੀ, ਉਹ ਵੱਖਰੇ ਵੱਖਰੇ ਕੋਈ। ਹਾਂਜੀ ਇਹਦਾ ਵੀ ਉਹ ਹਿਸਾਬ ਆ ਤੇ ਇਹ ਦੱਸਿਓ ਵੀ ਇਹਦੇ 'ਚ ਕੀ ਫਰਕ ਹੈ ਬਿਲਕੁਲ ਦੋਵਾਂ ਜੀ। 'ਚ? ਜਿਹੜੀ ਹੈਗੀ ਬੰਦ ਗੋਭੀ ਇਹਦੇ ਵਿੱਚ ਪਹਿਲੇ ਟਾਈਮ ਤੇ ਹੋਰ ਬੀਜ ਲੱਗਦੇ ਆ, ਦੂਸਰੇ ਬਾਅਦ ਚ ਹੋਰ ਲੱਗਦੇ ਆ। ਇਹਦੇ ਵੀ ਬੀਜ ਲੈਦਾ ਹੀ ਆ, ਪਹਿਲੇ ਟਾਈਮ ਚ ਵੀ ਤੇ ਬਾਅਦ ਚ ਵੀ। ਅੱਛਾ। ਤੇ ਬਾਕੀ ਇਹਦੀ ਖੂਬੀ ਇਹ ਆ ਜਦੋਂ ਤਿਆਰ ਹੋ ਜਾਂਦੀ ਆ ਨਾ, ਅਗਰ ਮਾਰਕੀਟ ਡਾਊਨ ਆ ਤੁਸੀਂ ਇਹਨੂੰ ਨਾ ਕੱਟੋ, ਮਹੀਨਾ ਰਹਿਣ ਦਿਓ, 1.5 ਮਹੀਨਾ ਰਹਿਣ। ਜਦੋਂ ਮਾਰਕੀਟ ਬਿਹਤਰ ਹੋਏ ਉਦੋਂ ਮਾਰਕੀਟ ਕਰ ਲਓ। ਅੱਛਾ। ਫਿਰ ਇਹਦੀ ਬਹੁਤ ਜ਼ਿਆਦਾ ਫਸਲ ਨਿਕਲਦੀ ਬਹੁਤ ਅੱਛੀ ਆ। 6-700 ਥੈਲਾ ਤਕਰੀਬਨ 4500 5000 ਸ਼ਾਪਰ 5 ਕਿਲੋ ਵਾਲਾ ਇਹ ਨਿਕਲਦਾ ਵਾ। ਹਾਂਜੀ ਕੀ ਬਾਤ ਹੈ ਜੀ। ਤੇ ਇਹ ਲੱਗਦੀ ਪਨੀਰੀ ਆ ਜਾਂ ਬੀਜ ਹੀ ਲੱਗਦਾ ਜੀ? ਬਹੁਤ ਸਾਰੇ ਦੋਸਤ ਬੀਜ ਲਾਉਂਦੇ ਆ, ਮੈਂ ਪਨੀਰੀਆਂ ਲਾਉਂਦਾ ਵਾਂ। ਪਨੀਰੀ ਦਾ ਆ ਇੱਕ ਮਰਲੇ 'ਚ ਤੁਸੀਂ 1 ਕਿੱਲੇ ਦਾ ਬੀਜ ਪਨੀਰੀ ਤਿਆਰ ਕਰ ਲੈਣੀ। ਅੱਛਾ। ਉਹਨੂੰ 40 ਦਿਨ ਵਾਸਤੇ ਜਾਂ 30 ਦਿਨ ਵਾਸਤੇ ਉਹਨੂੰ ਮੈਨੇਜ ਕਰ ਲਓ ਵੀ ਪੂਰਾ ਖੇਤ ਜਿਹੜਾ ਵਾ ਜ਼ਮੀਨ ਤੁਹਾਡੀ ਤਿਆਰ ਹੁੰਦੀ ਰਹੇ ਜਾਂ ਵਿਹਲੀ ਪਈ ਰਹੇ। ਜਾਂ ਇਹ ਹੋ ਸਕਦਾ ਤੁਹਾਡੇ ਪਹਿਲੇ ਕੋਈ ਫਸਲ ਲੱਗੀ ਹੈ, ਤੁਸੀਂ ਪਨੀਰੀ ਟਾਈਮ ਨਾਲ ਪਹਿਲੇ ਪਾ ਲਓ, ਫਸਲ ਵੱਢੋ ਤਿਆਰ ਕਰੋ ਤੇ ਇਹ ਲਾ ਦਿਓ। ਇਹ ਕਿੰਨੇ ਦਿਨਾਂ ਦੀ ਹੈ? ਇਹ ਉਸ ਤਰ੍ਹਾਂ ਤੇ ਇਹ ਤਕਰੀਬਨ 85 ਦਿਨ ਬਾਅਦ ਕਟਾਈ ਸ਼ੁਰੂ ਹੋ ਗਈ ਸੀ। ਹੁਣ ਤੇ 4 ਮਾਹ ਦੀ ਫਸਲ ਹੋ ਗਈ ਆ, 120 ਦਿਨ। ਸਿਰਫ ਇਹ ਰੇਟ ਕੁਝ ਡਾਊਨ ਸੀ, ਥੋੜੀ ਘੱਟ ਰਹੇ ਹਾਂ ਅਸੀਂ। ਇਹਨੂੰ 1 ਮਹੀਨਾ ਹਜੇ ਮਜ਼ੀਦ ਅੱਗੇ ਲਿਜਾਵਾਂਗੇ। ਛੋਟੀ ਟਾਕੇ ਦੀ ਕਟਾਈ ਹੁੰਦੀ ਰਹੂਗੀ। ਇਹ ਕਿਵੇਂ ਵਿਕਦੀ ਹੈ? ਉੱਥੇ ਜਾ ਕੇ ਢੇਰੀਆਂ ਲਾਣੇ? ਨਹੀਂ ਜੀ, ਇਹ 5-5 ਕਿਲੋ ਦੇ ਪੈਕਟ ਵਿਕਦੇ ਆ। ਹੁਣ ਇਸ ਟਾਈਮ 150-200 ਰੁਪਏ ਦਾ ਵਿਕ ਰਿਹਾ ਵਾ। ਠੀਕ ਆ ਅਲਹਮਦੁਲਿਲਾ। ਇਹ ਆ ਵੀ ਇਹ ਬਾਅਦ ਘੱਟ 500 1000 600 700 ਰੁਪਏ ਦਾ ਵੀ ਪੈਕਟ ਹੋ ਜਾਂਦਾ। ਬਾਅਦ ਘੱਟ 50 ਰੁਪਏ ਦਾ ਵੀ ਆ ਜਾਂਦਾ। ਹਰ ਫਸਲ ਜਿੰਨੀ ਵੀ ਹਰ ਫਸਲ ਦਾ ਅਪ ਡਾਊਨ ਹੁੰਦਾ ਸਪਲਾਈ ਦੇ ਸਿਰ। ਜੋ ਸਪਲਾਈ ਜ਼ਿਆਦਾ ਹੋ ਗਈ ਰੇਟ ਘੱਟ ਜਾਂਦੇ। ਅਰਸ਼ਦ ਸਾਹਿਬ ਦੀਆਂ ਗੱਲਾਂ ਬੜਾ ਹੌਸਲਾ ਦੇ ਰਹੀਆਂ ਵੀ ਲੰਬੀ ਫਸਲ ਆ, ਕਿਤੇ ਰੇਟ ਵੱਧ ਗਿਆ ਕਿਤੇ ਘਟ ਗਿਆ। 700 ਵੀ ਤੁਸੀਂ ਲੈਣਾ ਤੇ 50 ਵੀ ਫਿਰ ਤੁਸੀਂ ਲੈਣਾ। ਇਦਾਂ ਦੀ ਗੱਲ ਦੱਸ ਰਹੇ ਆ ਵੀ ਉਹ ਹੌਸਲਾ ਰੱਖਣਾ। ਇੱਕ ਗੱਲ ਆ ਜਿੱਦਾਂ ਆਹ ਬਾਈ ਬੂਟਾ ਹੁਣ ਪੱਤੇ ਲਾ ਰਿਹਾ ਵਾ ਨਾ, ਤੇ ਉਹ ਮਾਈ ਨੂੰ ਲਿਆ ਕੇ ਕਿਸੇ ਨੇ ਗੋਭੀ ਬੰਦ ਲਿਆ ਕੇ ਦੇਤੀ ਵੀ ਇਹਦੀ ਸਬਜ਼ੀ ਬਣਾਉਣੀ ਆ। ਤੋ ਇਹਨਾਂ ਤਰ੍ਹਾਂ ਪੱਤੇ ਛਿੱਲਦੀ ਰਹੀ। ਬਾਅਦ ਚ ਉਹ ਆਇਆ ਕਹਿੰਦਾ ਸਬਜ਼ੀ ਨਹੀਂ ਬਣਾਈ। ਕਹਿੰਦੇ ਉਹ ਤਾਂ ਸਾਰੇ ਪੱਤੇ ਨਿਕਲਦੇ ਰਹੇ, ਵਿੱਚੋਂ ਸਬਜ਼ੀ ਤਾਂ ਨਿਕਲੀ ਨਹੀਂ। ਉਹੀ ਗੱਲ ਆ ਜੀ, ਪੱਤੇ ਹੀ ਆ ਜੀ ਸਾਰੇ। ਮੈਂ ਤਾਂ ਥੱਲੇ ਤੇ ਇਹਦਾ ਹਰ ਪੱਤਾ ਬੰਦ ਗੋਭੀ ਹੈ। ਬੰਦ ਗੋਭੀ ਜਿਵੇਂ ਗੰਡਾ ਨਹੀਂ ਹੁੰਦਾ ਵਸਲ, ਉਹਦਾ ਹਰ ਪੱਤਾ ਹੀ ਵਸਲ ਹੁੰਦਾ। ਉਹ ਜੇ ਤੁਸੀਂ ਕਹੋਗੇ ਲੱਭਣ ਲੱਗ ਗਏ ਤੇ ਬਈ ਵਿੱਚੋਂ ਵਸਲ ਲੱਭ ਲਈਏ। ਵਸਲ ਕਿੱਥੋਂ ਲੱਭਣਾ? ਉਹ ਸਿਆਣੇ ਕਹਿੰਦੇ ਹੁੰਦੇ ਨਾ ਵੀ ਲੀਰਾਂ ਦਾ ਖੁੱਦੋਂ ਤੇ ਲੀਰੋ ਲੀਰ ਲੀਰ ਇਹ ਮੇਰੇ ਮਾਲਕ ਦੀ ਕੁਦਰਤ ਆ। ਬਾਤ ਆ ਜੀ। ਅੱਛਾ ਇਹ ਫਸਲ ਨਾ
ਖਰਚੇ ਦੇ ਹਿਸਾਬ ਨਾਲ ਕਿੱਥੇ ਇੱਕ ਖਲੋਤੀ ਹੈ? ਇਹਦਾ ਖਰਚਾ ਥੋੜਾ ਹੁੰਦਾ ਵਾ। ਅੱਛਾ ਜੀ। ਅਗਰ ਤੁਸੀਂ ਇਹਨੂੰ ਬਹੁਤ ਪਹਿਲੇ ਲਾਓ, ਮਤਲਬ ਤੁਸੀਂ ਇਹਨੂੰ ਸਤੰਬਰ ਚ ਲਾ ਲੈਂਦੇ ਨੇ, ਉਦੋਂ ਪਾਣੀ ਦਾ ਖਰਚਾ ਵੀ ਜ਼ਿਆਦਾ ਵਾ, ਇਹਦੇ ਸੁੰਡੀ ਬਹੁਤ ਹੁੰਦੀ ਆ। ਅੱਛਾ ਕੋਈ ਸੁੰਡੀ ਜਦੋਂ ਮਾੜੀ ਜਿਹੀ ਕਿਤੇ ਆ ਗਈ, ਉਹਨੇ ਵਿੱਚ ਅੰਦਰ ਚਲ ਜਾਣਾ ਵਾ, ਫਿਰ ਉਹਨੇ ਪੂਰਾ ਫੁੱਲ ਜ਼ਾਇਆ ਕਰ ਦੇਣਾ। ਫਿਰ ਸਪਰੇਵਾਂ ਬਹੁਤ ਹੁੰਦੀਆਂ। ਅਗਰ ਤੁਸੀਂ ਨਵੰਬਰ ਚ ਲਾਉਂਦੇ ਆ, ਮੋਰੇ ਸਰਦੀ ਆ ਜਾਂਦੀ, ਸਰਦੀਆਂ ਨੂੰ ਸੁੰਡੀ ਨਹੀਂ ਹੁੰਦੀ। ਇਹਨੂੰ ਹਜੇ ਤੱਕ ਇੱਕ ਸਪਰੇ ਵੀ ਨਹੀਂ ਹੋਇਆ, ਇਹਨੂੰ ਆਰਗੈਨਿਕ ਕਹਿ ਸਕਦੇ ਆ, ਕੋਈ ਸਪਰੇ ਨਹੀਂ ਹੋਇਆ। ਵਾਹ ਵਾਹ ਮਾਸ਼ਾਅੱਲਾ ਮਾਸ਼ਾਅੱਲਾ। ਤੇ ਆਮਦਨ ਦੇ ਹਿਸਾਬ ਨਾਲ ਫਿਰ ਇਹ ਕਿੱਥੇ ਖਲੋਤੀ? ਆਮਦਨ ਦੇ ਹਿਸਾਬ ਨਾਲ ਜੀ ਇਹ ਬਾਜ਼ਕਾਤ 50,000 ਰੁਪਏ ਦਾ ਵੀ ਕਿੱਲਾ ਵਿਕਦਾ, ਤੇ ਬਾਜ਼ਕਾਤ ਇਹ 20 ਲੱਖ ਦਾ ਕਿੱਲਾ ਵਿਕਦਾ। ਬੱਲੇ 20 ਲੱਖ ਦੇ ਕਿੱਲੇ ਮੰਨ ਵਾਲੇ ਖੜੇ ਗੋਭੀ ਦੇ ਵੀ ਵਿਕੇ ਆ। ਇਹ ਜੋ 5000 ਛਾਪਨ ਨਿਕਲਦਾ ਨਾ, ਹਾਂਜੀ ਅਗਰ ਇਹ 200 ਨੂੰ ਵਿਕ ਜਵੇ ਹੂੰ ਤੇ 10-12 ਲੱਖ ਰੁਪਏ ਬਣਦਾ। ਕੀ ਬਾਤ ਵਾਹ ਵਾਹ ਵਾਹ। ਕਿੰਨਾ ਪੌਦਾ ਕਿੱਲੇ 'ਚ ਕੋਈ ਹੈ ਅੰਦਾਜ਼ਾ? ਇਹ ਤਕਰੀਬਨ ਜਿਹੜਾ ਵਾ ਸਹੀ ਕਿੱਲੇ ਦੇ ਵਿੱਚ 45 ਤੋਂ 50,000 ਪੌਦਾ ਲੱਗਦਾ। ਇਹ ਹਾਂਜੀ, ਜਿਹੜੀ ਫੁੱਲ ਗੋਭੀ ਆ ਉਹ ਲੱਗਦੀ 15-16,000 ਪੌਦਾ, ਇਹਦਾ ਉਹ 3 ਗੁਣੇ ਜ਼ਿਆਦਾ ਪੌਦੇ ਜ਼ਿਆਦਾ ਲੱਗਦੇ। ਪੌਦੇ ਲੱਗਦੇ ਇਹਦੇ 45-46,000 ਉਹਦੇ ਪੌਦਾ ਨਾਲੋਂ ਇੱਕ ਕਿੱਲੇ ਖਿਲਾਰ ਦਾ। ਘੱਟ ਆ ਹਾਂਜੀ ਤੇ ਜ਼ਮੀਨ ਦੀ ਤਾਂ ਇਹਦੀ ਉਹੀ ਤਿਆਰੀ ਹੈ, ਬਸ ਆ ਹਾਂਜੀ। ਬੰਨੇ ਹੀ ਆ ਡਬਲ ਵੱਟ ਕੱਢੀ ਹਾਂਜੀ ਬਿਲਕੁਲ। ਉਹ ਇਹ ਸਿੰਗਲ ਖੇਰੀ ਕੱਢ ਕੇ ਵੀ ਦੋਨਾਂ ਸਾਈਡਾਂ ਤੇ ਲਾਉਂਦੇ ਆ। ਅਸੀਂ ਇਹ ਜਰਾ ਇਦਾਂ ਗੋਭੀ ਤਿਆਰ ਅੱਛੀ ਹੁੰਦੀ ਆ, ਕੁਆਲਿਟੀ ਬੜੀ ਅੱਛੀ ਹੁੰਦੀ, ਫੁੱਲ ਸੋਹਣਾ ਹੁੰਦਾ ਵਾ, ਤੇ ਅਸੀਂ ਥੋੜਾ ਜਿਹਾ ਬੈੱਡ ਬਣਾ ਕੇ ਉਹਦੇ ਤੇ ਲਾਈਏ। ਦੇਖਣ 'ਚ ਨਾ ਜੀ ਬੜੀ ਸੋਹਣੀ ਲੱਗ ਰਹੀ ਹੈ ਇਦਾਂ। ਕੀ ਬਾਤ ਹੈ ਹਾਂਜੀ। ਉਹ ਥੋੜੀ ਜਿਹੀ ਉੱਚੀ ਥਾਂ ਤੇ ਆ, ਹਾਂ, ਤੇ ਇੱਧਰ ਆ ਨੀਵੀਂ ਥਾਂ ਤੇ ਲੱਗੀ ਹੈ, ਖੇਤ ਆਪੋ ਆਪ ਆ। ਤੇ ਤੁਹਾਡਾ ਕਿਵੇਂ ਰਿਹਾ ਜੀ ਇਹਦਾ ਸੀਜ਼ਨ? ਇਹ ਠੀਕ ਚੱਲ ਰਹੀ ਆ, ਤਕਰੀਬਨ 150 ਰੁਪਏ ਦੀ ਇਸ ਟਾਈਮ ਵਿਕ ਰਹੀ ਆ, ਤੇ ਹਰ ਰੋਜ਼ 150-200 ਛਾਪਰ ਕੱਟੀ ਦਾ ਵਾ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹੱਥ ਲਾਏ ਨੂੰ, ਚਾਲੂ ਕੀਤੇ ਨੂੰ? ਤਕਰੀਬਨ 35 ਤੋਂ 40 ਦਿਨ ਹੋ ਗਏ ਇਹਦੀ ਕਟਾਈ ਚੱਲਦੀ ਨੂੰ। ਜਦੋਂ ਸ਼ੁਰੂ ਕੀਤੀ ਉਸ ਟਾਈਮ ਰੇਟ ਕੀ ਸੀ? ਉਸ ਟਾਈਮ 300 ਰੁਪਏ ਰੇਟ ਸੀ, ਉਸ ਟਾਈਮ 300 ਸੀ। 35-40 ਦਿਨ ਬਾਅਦ ਅੱਜ ਰੇਟ 150 ਅੱਜ 150 ਰੁਪਏ। ਔਰ ਹੋ ਸਕਦਾ ਰਮਜ਼ਾਨ ਸ਼ਰੀਫ 'ਚ ਦਾ ਰੇਟ ਅੱਛਾ ਹੋ ਜਾਵੇ। ਹੋਣਾ ਚਾਹੀਦਾ। ਪਕੌੜੇ ਆ, ਇਹਦਾ ਬਣਦਾ ਬਥੇਰਾ ਕੁਛ ਆ, ਹਾਂਜੀ। ਪਕੌੜਿਆਂ 'ਚ ਵੀ ਪੈਣੀ ਹੈ, ਸਲਾਦ ਵੀ ਖਾਣਾ। ਹਾਂਜੀ ਅੱਲਾ ਕਰੇ ਬਣੇ ਰੇਟ ਜੀ। ਦੇਖੋ ਜੀ 300 ਤੇ 150 ਹਾਂਜੀ। ਤੁਸੀਂ ਜਿਹੜਾ ਦਰਮਿਆਨਾ ਫਿਰ ਕਰ ਲਓ ਵੀ ਦੂਸਰੀ- 200 ਤਾਂ ਹੈ ਹੀ ਆ ਨਾ। ਦੂਸਰਾ ਇਹਦਾ ਇਹ ਬਹੁਤ ਅੱਛੀ ਚੀਜ਼ ਆ ਵੀ ਇਹ ਤੁਸੀਂ 3 ਮਾਹ ਤੱਕ ਕਟਾਈਆਂ ਕਰਦੇ ਰਹੋ, ਜਦੋਂ ਤੁਹਾਡਾ ਮਤਲਬ ਰੇਟ ਬਣ ਜਾਏ ਉਦੋਂ ਕਟਾਈ ਕਰ ਲਓ। ਅੱਛਾ। ਨਹੀਂ ਕਰਨੀ ਖੜੀ ਰਹਿਣ। ਖੜੀ ਰਹਿਣ ਨਹੀਂ ਦਿਓ। ਇਹ ਖਰਾਬ ਨਹੀਂ ਹੋਏਗੀ ਖੜੀ? ਨਹੀਂ ਖਰਾਬ ਨਹੀਂ ਹੁੰਦੀ। ਖਲੋਤੀ ਕੁਛ ਨਹੀਂ ਹੁੰਦਾ। ਆਹ ਕੰਮ ਹਾਂਜੀ, ਚੰਗਾ ਬਹੁਤ ਕੀਤਾ। ਜ਼ਿਆਦਾ ਗਰਮੀ 'ਚ ਹੈਂ? ਆ ਦੇਖੋ ਸਖਤ ਇਦਾਂ ਜਿਹੜੀਆਂ ਵੈਰਾਈਟੀਆਂ ਆਉਂਦੀਆਂ ਨਾ ਸਖ਼ਤ ਜਾ ਕੇ ਫਸਲ। ਜੂਨ ਜੁਲਾਈ 'ਚ, ਉਹ ਫਿਰ ਬਹੁਤ ਜ਼ਿਆਦਾ ਦੇਰ ਖੜੀਆਂ ਰਹਿਣਾ ਫਟਦੀਆਂ, ਇਹ ਫਟਦੀ ਨਹੀਂ ਗੀ। ਅੱਛਾ ਹਾਂਜੀ ਉਹ ਫਿਰ ਉਹ ਦੂਈ ਫੁੱਲ ਫੁੱਲ ਫਟ ਵਾਲੀ ਤਾਂ ਖਰਾਬ ਹੋ ਜਾਂਦੀ ਜੀ। ਉਹ ਤਾਂ ਸਿਰਫ ਜੀ ਉਹਦਾ ਤਕਰੀਬਨ 48 ਘੰਟੇ ਟਾਈਮ ਹੁੰਦਾ, ਕਟਾਈ ਕਾਲੇ ਠੀਕ ਨੇ ਜ਼ਾਇਆ ਹੋ ਜਾਣੇ। ਫੁੱਲ ਜਿਸ ਟਾਈਮ ਤਿਆਰ ਹੋ ਗਿਆ 48 ਘੰਟੇ ਦੇ ਅੰਦਰ ਅੰਦਰ ਕਟਾਈ ਹੋਣੀ ਉਹਦੀ। ਫਿਰ ਜਿਵੇਂ ਇਹ ਨਹੀਂ ਠੀਕ, ਇਹ ਬਹੁਤ ਜਦੋਂ ਸੋਹਣਾ, ਰੇਟ ਦੇਖਿਆ ਉਦੋਂ ਵੱਢ ਲਈ। ਹਾਂਜੀ ਬੜਾ ਮੋਟਾ ਪੱਤਾ ਜੀ ਇਹਦਾ। ਹਾਂ ਅਰਸ਼ਦ ਸਾਹਿਬ ਇੱਕ ਗੱਲ ਦੱਸੋ, ਸਬਜ਼ੀਆਂ ਵਾਲਾ ਜ਼ਿਮੀਂਦਾਰ, ਹਾਂਜੀ ਮੈਂ ਪਿੱਛੇ ਜੇ ਨਾ ਬਹੁਤ ਸਾਰੇ ਬੰਦੇ ਦੇਖੇ ਜਿਨ੍ਹਾਂ ਨੇ ਗੋਂਗਲੂ ਲਾਏ, ਹਾਂਜੀ ਗੋਂਗਲੂਆਂ 'ਚੋਂ ਪੈਸੇ ਕਮਾਏ। ਹਾਂਜੀ ਇੱਕ ਘਰ ਨੇ ਗੋਂਗਲੂ ਲਾਏ, ਉਹਨਾਂ ਨੇ ਨੁਕਸਾਨ ਕਰ ਲਿਆ। ਇੱਕ ਘਰ ਨੇ ਗੋਭੀ ਲਾਈ, ਉਹਨੇ ਪੈਸੇ ਕਮਾਏ। ਇੱਕ ਘਰ ਗੋਭੀ 'ਚ ਰਗੜਿਆ ਗਿਆ। ਇੱਕ ਬੰਦੇ ਨੇ ਮਟਰ ਲਾਏ, ਉਹਨੇ ਪੈਸੇ ਕਮਾਏ। ਇਹ ਕੀ ਕਿੱਥੋਂ ਫਰਕ ਆ ਰਿਹਾ? ਅਸਲ 'ਚ ਭਾਈ ਅੰਜਮ ਬਹੁਤ ਸਾਰੇ ਜਿਹੜੇ ਨਾ ਸਿਆਣੇ ਜ਼ਿਮੀਂਦਾਰ ਉਹ ਇਹ ਕਹਿੰਦੇ ਆ ਵੀ ਅਗਰ ਗੋਭੀ ਦੇ ਕੰਮ ਕਰਨਾ ਨਾ, ਤੁਸੀਂ ਪਹਿਲੇ ਬਿਆੜੇ ਤੋਂ ਲੈ ਕੇ ਆਖਰ ਤੱਕ ਕਮ ਸੇ ਕਮ 5 ਮਹੀਨੇ ਤੁਹਾਡੀ ਗੋਭੀ ਮਾਰਕੀਟ ਜਾਂਦੀ ਰਹੇ। ਅੱਛਾ, ਉਹ ਇਸ ਹਿਸਾਬ ਨਾਲ ਲਾਓ। ਹਾਂਜੀ, ਕਿਸੇ ਟਾਈਮ ਵੀ ਰੇਟ ਬਣ ਸਕਦਾ ਵਾ। ਅਗਰ ਤੁਹਾਡੇ 5 ਏਕੜ ਲੱਗੇ ਹੋਏ ਆ ਨਾ, ਤੁਹਾਡੇ ਕੋਈ ਹੋ ਸਕਦਾ 2 ਏਕੜ ਬਹੁਤ ਮੰਦੇ ਚੱਲ ਜਾਣ, ਕੋਈ 3 ਏਕੜ ਤੁਹਾਨੂੰ ਬਹੁਤ ਅੱਛਾ ਨਫਾ ਦੇ ਜਾਣ। ਅੱਗੇ ਤੇਰੀ ਅਗਰ ਸਾਰੀ ਇੱਕ ਟਾਈਮ ਤੇ ਲੱਗੀ ਆ, ਤੁਹਾਨੂੰ ਢੇਰ ਸਾਰਾ ਨੁਕਸਾਨ ਕਰ ਸਕਦੀ। ਵੀ ਅੱਗੇ ਤੇਰੀ ਪਿਛੇ ਤੇਰੀ ਹਾਂ, ਇੱਕ ਟਾਈਮ ਤੇ ਫਸਲ ਨਾ ਲਓ। ਨਾ ਲਾਓ ਜੀ। ਜਿਵੇਂ ਤੁਸੀਂ ਬਾਕੀ ਸ਼ਾਵਾਂ ਦੀ ਪਨੀਰੀਆਂ ਤਿਆਰ ਕਰਕੇ ਲਾਈਆਂ, ਹਾਂਜੀ, ਬੰਦ ਗੋਭੀ ਦਾ ਬੀਜ ਲਾਇਆ ਕਿ ਪਨੀਰੀ? ਇਹਦੀ ਵੀ ਪਨੀਰੀ ਤਿਆਰ ਕਰਕੇ ਲਾਓ। ਆਪ ਬਿਲਕੁਲ ਉਹ ਪਲੇਟਾਂ 'ਚ ਆਲਰੇਡੀ ਪਨੀਰੀ ਜ਼ਮੀਨ ਦੇ ਉੱਤੇ ਵੈਸੀ ਬੈੱਡ ਬਣਾ ਕੇ ਉਹਦੇ ਬੈੱਡ ਉੱਤੇ ਬਣਾ ਕੇ। ਭਾਲ ਪਾ ਕੇ, ਇਹ ਜਿਹੜਾ ਨਾ ਇਹਦਾ ਪੌਦਾ ਜ਼ਿਆਦਾ ਲੱਗਦਾ। ਅੱਛਾ। ਅਗਰ ਅਸੀਂ ਕੰਪੋਸਟ ਦੇ ਵਿੱਚ ਟਰੇਜ ਤਿਆਰ ਕਰੀਏ ਤਾਂ ਉਹ ਫਿਰ ਇਹਦੇ ਤੇ ਖਰਚੇ ਵੱਧ ਜਾਂਦੇ। ਮਹਿੰਗਾ ਆ ਜਾਊਗਾ। ਅੱਛਾ, ਕਿਤੇ ਕਿਤੇ ਪੌਦੇ ਇਦਾਂ ਵੀ ਹੋ ਜਾਂਦੇ ਆ। ਹੁਣ ਇਹ ਗੋਭੀ ਬਣ ਨਹੀਂ ਰਹੀ ਹੈ ਕਿ ਨਹੀਂ, ਇਹ ਪੌਦਾ ਵੇਰੀਏਸ਼ਨ ਕਹਿੰਦੇ ਆ। ਕੋਈ ਪੌਦੇ ਇਦਾਂ ਹੁੰਦੇ ਆ ਜਿਹੜੇ ਕੋਈ ਮਤਲਬ ਪੂਰੇ ਖੇਤ 'ਚ 1-2 ਪੌਦੇ। ਅੱਛਾ ਕੋਈ ਹਾਂਜੀ। ਨਹੀਂ, ਫਿਰ ਖੈਰ ਖੈਰ। ਹਾਂਜੀ। ਅੱਛਾ ਜੀ, ਮੀਆਂ ਅਰਸ਼ਦ ਬੱਗਾ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਤੇ ਵੀ ਤੁਸੀਂ ਖਸੂਸੀ ਟਾਈਮ ਦਿੱਤਾ ਜੀ, ਤੇ ਗੱਲਾਂ ਵੀ ਸੁਣੀਆਂ ਦੱਸੀਆਂ ਸਾਨੂੰ। ਇਹ ਤੁਸੀਂ ਮੌਕਾ ਦਿੰਦੇ ਰਹਿਣਾ ਜੀ। ਇਨਸ਼ਾਅੱਲਾ ਜੀ, ਤਾਬੇਦਾਰ ਆ ਭਾਈ ਅੰਜਮ ਆਪਣੇ ਭਾਈ ਆ, ਹਾਂਜੀ ਤੇ ਇਹਨਾਂ ਦੀ ਜਿਹੜੀ ਕਾਵਿਸ਼ ਆ, ਅੱਲਾਹ ਪਾਕ ਇਹਨਾਂ ਨੂੰ ਉਹਦਾ ਅਜਰ ਦੇਵੇ ਵੀ ਤਾਂ ਕਿ ਲੋਕਾਂ ਨੂੰ ਅੱਛੀ ਤੋਂ ਅੱਛੀ ਫਸਲ, ਉਹਦੇ ਤੇ ਮਾਲੂਮਾਤ। ਇਹਨਾਂ ਨੇ ਜਿਹੜਾ ਇਹ ਕੰਮ ਕਰ ਰਿਹਾ, ਸਾਡੇ ਬਹੁਤ ਸਾਰੇ ਦੂਸਰੇ ਦੋਸਤਾਂ ਨੂੰ ਵੀ ਕਰਨਾ ਚਾਹੀਦਾ ਵਾ, ਤਾਂ ਕਿ ਸਾਡੀ ਫੀ ਏਕੜ ਪੈਦਾਵਾਰ ਦੋਸਤਾਂ ਦੀ ਵਧੇ। ਹਾਂਜੀ। ਔਰ ਇਹਨਾਂ ਦੀ ਮਤਲਬ ਇੱਕ ਮੁਹੱਬਤ ਆ ਖੇਤੀ ਨਾਲ, ਜਿਹੜਾ ਇਹ ਖੇਤੀ ਦੇ ਮੁਤਲਕਾ ਮੁਖਤਲਿਫ ਫਸਲਾਂ ਉਹਦੀ ਵੀਡੀਓ ਬਣਾਉਂਦੇ ਆ, ਦੂਸਰੇ ਦੋਸਤਾਂ ਤੱਕ ਮਾਲੂਮਾਤ ਪਹੁੰਚਾਉਂਦੇ ਆ। ਬੜੀ ਮਿਹਰਬਾਨੀ, ਜਿਉਂਦੇ ਵਸਦੇ ਰਹੋ ਜੀ। ਅੱਛਾ ਬੱਗਾ, ਇਹਨਾਂ ਨੂੰ ਇੱਥੇ ਪਿਆਰ ਨਾਲ ਕਹਿੰਦੇ ਆ। ਮੈਂ ਤੁਹਾਨੂੰ ਫਿਲਮ 'ਚ ਕਹੀ ਜਾਂਦਾ, ਮਾੜਾ ਤਾਂ ਨਹੀਂ? ਨਹੀਂ ਅੱਛਾ ਉਂਝ ਮੈਨੂੰ ਜਾਣਦੇ ਜਿਹੜੇ ਦੋਸਤ ਅਹਿਬਾਬ ਆ, ਅਰਸ਼ਦ ਬੱਗੇ ਦੇ ਨਾਮ ਤੋਂ। ਅਰਸ਼ਦ ਬੱਗੇ ਦੇ ਨਾਲ। ਚਲੋ ਚੰਗੇ, ਬੜੀ ਮਿਹਰਬਾਨੀ ਜੀ। ਤੇ ਇਨਸ਼ਾਅੱਲਾ ਫਿਰ ਗਾਂ ਤੁਸੀਂ ਹੋਰ ਫਸਲ ਕੋਈ ਨਵੀਂ ਲਾਣੀ, ਅਸੀਂ ਫਿਰ ਹਾਜ਼ਰ ਹੋਵਾਂਗੇ। ਤੁਸੀਂ ਸਾਡੇ ਕੋਲ ਕਿਤੇ ਬਹਿ ਕੇ ਖਸੂਸੀ ਗੱਲਾਂ ਕਰਾਂਗੇ ਜੀ।
ਤਾਬੇਦਾਰ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਤੁਹਾਡੇ ਰਿਜ਼ਕ 'ਚ ਰੱਬ ਬਰਕਤ ਪਾਵੇ। ਆਮੀਨ ਜਿਉਂਦੇ ਬਹੁਤ ਵਾਸਤੇ ਚੰਗੇ ਮਸ਼ਵਰੇ ਹਾਂ, ਦਿੱਤੇ ਜੀ, ਬੜੇ ਚੰਗੇ, ਬੜੀ ਮਿਹਰਬਾਨੀ। ਦੱਬ ਲਓ ਜੀ ਬਟ